ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਿਨ ਮੰਗਲਵਾਰ 26 ਸਤੰਬਰ 2023, 10 ਅੱਸੂ ਨਾਨਕ ਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ-ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪਾਣੀਆਂ ਦੇ ਕੰਟਰੋਲ ਤੋਂ। ਹੁਣ ਤੱਕ ਆਪਾਂ ਇਹੀ ਪੜ੍ਹਦੇ ਰਹੇ ਹਾਂ, ਸੱਤਾਧਾਰੀ ਪਾਰਟੀ ਸੰਵਿਧਾਨ ਦੇ ਬੜੇ ਹਵਾਲੇ ਦਿੰਦੀ ਹੈ ਤੇ ਸੰਵਿਧਾਨ ਦੀ ਰਾਖੀ ਵੀ ਬਣਦੀ ਹੈ ਕਿ ਸੰਵਿਧਾਨ ਦੇ ਤਹਿਤ, ਕੰਸਟੀਟਿਊਸ਼ਨ ਦੇ ਤਹਿਤ ਜਿਹੜੇ ਖੇਤੀਬਾੜੀ ਹੈ ਜਾਂ ਪਾਣੀ ਹੈ ਉਹ ਰਾਜਾਂ ਦਾ ਵਿਸ਼ਾ ਨੇ। ਪਰ ਪਾਣੀਆਂ ਦਾ ਕੰਟਰੋਲ ਕੇਂਦਰ ਕੋਲੇ ਕਿਵੇਂ ਚਲਾ ਗਿਆ ਸ਼ਰਮਾ ਜੀ? ਬਿਲਕੁਲ ਜੀ ਪ੍ਰਵੀਨ ਜੀ, ਉੱਤਰੀ ਖੇਤਰੀ ਪ੍ਰੀਸ਼ਦ ਦੀ ਜਿਹੜੀ ਬੈਠਕ ਸੀਗੀ, ਮਤਲਬ 31ਵੀਂ ਬੈਠਕ ਹੈ ਜਿਹੜੀ, ਉਹ ਪੰਜਾਬ 'ਚ ਹੁੰਦੀ ਹੈ। ਪੰਜਾਬ ਦੀ ਧਰਤੀ ਅੰਮ੍ਰਿਤਸਰ ਤੇ ਹੁੰਦੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਬੈਠਕ ਹੋਣ ਦੇ ਨਾਤੇ ਪੰਜਾਬ ਮੇਜ਼ਬਾਨ ਸੀ, ਸੋ ਪੰਜਾਬ ਨੇ ਭੂਮਿਕਾ ਨਿਭਾਈ। ਅਮਿਤ ਸ਼ਾਹ ਇਹਦੇ ਵਿੱਚ ਸ਼ਾਮਲ ਹੁੰਦੇ ਨੇ। 8 ਰਾਜ ਸਿੱਧੇ ਰੂਪ 'ਚ ਸ਼ਾਮਲ ਹੁੰਦੇ ਨੇ, 4 ਸੰਪੂਰਨ ਸੂਬੇ ਤੇ 4 ਕੇਂਦਰ ਸ਼ਾਸਿਤ ਪ੍ਰਦੇਸ਼। ਇਹਨਾਂ 'ਚ ਪੰਜਾਬ ਹੈ, ਹਰਿਆਣਾ ਹੈ, ਹਿਮਾਚਲ ਹੈ, ਰਾਜਸਥਾਨ ਹੈ। ਫਿਰ ਉਹ ਜੇਕਰ ਆਪਾਂ ਯੂਪੀ ਦੇ ਹਿਸਾਬ ਨਾਲ ਦੇਖੀਏ ਤਾਂ ਜੰਮੂ ਕਸ਼ਮੀਰ ਹੈ, ਲਦਾਖ ਹੈ ਨਾ, ਤੇ ਚੰਡੀਗੜ੍ਹ ਹੈ। ਸੋ ਇਸ ਤਰ੍ਹਾਂ ਮਤਲਬ ਕਿ 8 ਸੂਬੇ ਇਹਦੇ ਵਿੱਚ ਕਿਸ ਤਰ੍ਹਾਂ ਮਤਲਬ ਇਹ ਸ਼ਾਮਿਲ ਹੁੰਦੇ ਨੇ ਸਾਰੇ, ਤੇ ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਮੁੱਖ ਮੰਤਰੀ, ਉਹਨਾਂ ਦੇ ਮੰਤਰੀ, ਉਹਨਾਂ ਦੇ ਅਧਿਕਾਰੀ, ਉਹ ਸਾਰੇ ਇਸ ਬੈਠਕ 'ਚ ਹਿੱਸਾ ਲੈਂਦੇ ਨੇ। ਸਭ ਦੀ ਨਜ਼ਰ ਸੀ ਪੰਜਾਬ ਔਰ ਹਰਿਆਣੇ ਦੇ ਮਸਲਿਆਂ ਨੂੰ ਲੈ ਕੇ। ਔਰ ਉਸ ਪਹਿਲੂ ਦੇ ਉੱਤੇ ਹਰਿਆਣੇ ਦਾ ਮੁੱਖ ਮੰਤਰੀ ਆਪਣੇ ਹਰਿਆਣਾ ਵਾਲੇ ਪਾਸਿਓਂ ਖੁੱਲ ਕੇ ਆਪਣਾ ਪੱਖ ਰੱਖਿਆ। ਹਿਮਾਚਲ ਵਾਲੇ ਨੇ ਆਪਣੀ ਤਕਰੀਰ ਦੇ ਵਿੱਚ ਵੀ ਆਪਣੇ ਪੱਖ ਰੱਖੇ ਤੇ ਪੰਜਾਬ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਹਰ ਪਹਿਲੂ ਤੇ ਮੁੱਦਾ ਸਾਹਮਣੇ ਰੱਖਿਆ, ਚਾਹੇ ਉਹ RDF ਦਾ ਮਾਮਲਾ ਹੋਵੇ, ਉਹ ਬੜੀ ਗੰਭੀਰਤਾ ਨਾਲ ਉਹਨੇ ਅਮਿਤ ਸ਼ਾਹ ਦੇ ਮੂਹਰੇ ਚੁੱਕਿਆ ਕਿ ਸਾਡਾ ਪੇਂਡੂ ਵਿਕਾਸ ਫੰਡ ਤੁਸੀਂ ਰੋਕੀ ਬੈਠੇ ਹੋ, 5500 ਮਤਲਬ ਕਰੋੜ ਦਾ ਪਿਆ ਸਾਡਾ ਰੁਪਈਆ ਤੁਹਾਡੇ ਕੰਨੀ। ਸੋ ਇਸੇ ਤਰ੍ਹਾਂ SYL ਦਾ ਮੁੱਦਾ, ਉਹ ਕਹਿੰਦੇ ਕਿ ਸਾਡੇ ਕੋਲ ਜਦੋਂ ਵਾਧੂ ਦੇਣ ਨੂੰ ਪਾਣੀ ਹੋ ਨਹੀਂਗਾ ਤਾਂ ਨਹਿਰ ਦੇ ਨਿਰਮਾਣ ਦਾ ਮਾਮਲਾ ਕਿੱਥੋਂ ਆਈ ਜਾਂਦਾ ਬਾਰ-ਬਾਰ। ਠੀਕ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਚੱਕਿਆ BBMB ਦੇ ਹਵਾਲੇ ਨਾਲ ਵੀ ਕਿ ਹੁਣ ਜਦੋਂ ਹੜ੍ਹ ਦੀ ਸਥਿਤੀ ਸਾਡੇ ਨਾਲ ਬਣੀ ਤਾਂ ਜਿਹੜੇ ਸੂਬੇ ਸਮੇਂ-ਸਮੇਂ ਪਾਣੀ ਦੀਆਂ ਮੰਗ ਕਰਦੇ ਨੇ, ਕਦੇ ਥੋਤੋਂ ਫੋਨ ਕਰਾਉਂਦੇ ਨੇ, ਕਦੇ ਤੁਹਾਡੇ ਕੋਲ ਚਿੱਠੀਆਂ ਲੈ ਕੇ ਆਉਂਦੇ ਨੇ, ਕਦੇ ਮੀਡੀਆ 'ਚ ਬੋਲਦੇ ਨੇ, ਉਹ ਕਿਸੇ ਸੂਬੇ ਨੇ ਸਾਡਾ ਸਾਥ ਨਹੀਂ ਦਿੱਤਾ। ਫਿਰ ਉਹਨਾਂ ਨੇ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਮੁੱਦਾ ਚੁੱਕਿਆ। ਫਿਰ ਨਕਲੀ ਏਜੰਟਾਂ ਵਾਲਾ ਮਾਮਲਾ ਉਹਨਾਂ ਨੇ ਬੜੀ ਗੰਭੀਰਤਾ ਨਾਲ ਚੁੱਕਿਆ। ਸੋ ਉਹਨਾਂ ਨੇ ਹਰ ਪੱਖ ਦੇ ਉੱਤੇ ਮਤਲਬ ਕਿ ਅਮਿਤ ਸ਼ਾਹ ਦੀ ਬੈਠਕ ਦੇ ਦੌਰਾਨ, ਜਿੱਥੇ ਇੱਕ ਪੂਰੇ ਮੇਜ਼ਬਾਨ ਵਜੋਂ ਭੂਮਿਕਾ ਨਿਭਾਈ, ਸਾਰਿਆਂ ਦਾ ਆਦਰ ਸਤਿਕਾਰ ਕੀਤਾ। ਵੱਖਰੀ ਗੱਲ ਹੈ ਕਿ ਰਾਜਪਾਲ ਨੂੰ ਸ਼ਾਲ ਤੇ ਤੋਹਫਾ ਦਿੰਦੀਆਂ ਅੱਖਾਂ ਨਹੀਂ ਮਿਲ ਰਹੀਆਂ ਸੀ ਆਪਸ 'ਚ ਉਹਨਾਂ ਦੀਆਂ, ਉਹ ਕਾਫੀ ਤਸਵੀਰਾਂ ਫੇਰ ਵਾਇਰਲ ਹੋ ਰਹੀਆਂ ਨੇ। ਪਰ ਅਮਿਤ ਸ਼ਾਹ ਨਾਲ ਉਹਨਾਂ ਦੀ ਮਤਲਬ ਕਿ ਜਿਸ ਤਰ੍ਹਾਂ ਦੀ ਟਿਊਨਿੰਗ ਸੀ ਉਹ ਨਜ਼ਰ ਆਈ ਸਾਰਿਆਂ ਨੂੰ, ਤੇ ਇਸੇ ਟਿਊਨਿੰਗ ਦਾ ਜਾਂ ਉਹਨਾਂ ਦੀ ਆਪਸੀ ਸਾਂਝ ਦਾ ਜਾਂ ਉੱਥੇ ਦਿੱਲੀ ਦੇ ਵਿੱਚ ਲੰਮਾ ਸਮਾਂ ਬਤੌਰ MP ਬਿਤਾਉਣ ਦਾ ਹੀ ਅਸਰ ਸੀ ਕਿ ਜਿੰਨਾ ਖੱਟਰ ਖੁੱਲ ਕੇ ਨਹੀਂ ਬੋਲ ਪਾ ਰਹੇ ਸੀ, ਜਿੰਨਾ ਭਗਵੰਤ ਮਾਨ ਨੇ ਖੁੱਲ ਕੇ ਗੱਲ ਕਹੀ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਨੇ RDF ਦੇ ਮਾਮਲੇ ਤੇ, SYL ਦੇ ਮਾਮਲੇ ਤੇ, BBMB ਵਾਲੇ ਮਾਮਲੇ ਤੇ, ਫਿਰ ਹੜ੍ਹ ਪ੍ਰਬੰਧਾਂ ਦੇ ਮਾਮਲੇ ਤੇ ਫਿਰ ਨਕਲੀ ਏਜੰਟ ਵਾਲੇ ਮਾਮਲੇ ਤੇ ਗੱਲਬਾਤ ਖੁੱਲ ਕੇ ਰੱਖੀ। ਇਸੇ ਤਰ੍ਹਾਂ ਜਿਹੜਾ ਹਿਮਾਚਲ ਪ੍ਰਦੇਸ਼ ਆ, ਉਹਨੇ ਹੜ੍ਹਾਂ ਦੀ ਸਥਿਤੀ ਦੇ ਕਾਰਨ ਜਿਹੜੇ ਉਹਨਾਂ ਉੱਥੇ ਹਜ਼ਾਰਾਂ ਘਰ ਢਹਿ ਗਏ, 400-500 ਤੋਂ ਵੱਧ ਜੀ ਉਹਨਾਂ ਦਾ ਚਲਾ ਗਿਆ ਤੇ 12,000 ਕਰੋੜ ਦਾ ਉਹਨਾਂ ਦਾ ਆਰਥਿਕ ਨੁਕਸਾਨ ਆ। ਉਹਦੇ ਲਈ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਬੇਸ਼ੱਕ ਹਿਮਾਚਲ ਨੇ ਦਮ ਭਰਿਆ ਕਿ ਅਸੀਂ ਹੁਣ ਤਿਆਰ ਹਾਂ ਟੂਰਿਜ਼ਮ ਦੇ ਲਈ, ਸਾਡੀਆਂ ਸੜਕਾਂ ਸਾਰੀਆਂ ਤਿਆਰ ਨੇ ਸਰ, ਪਰ ਉਹ ਕਹਿੰਦੇ 12,000 ਕਰੋੜ ਦਾ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਭਰਪਾਈ ਦੇ ਲਈ ਕੇਂਦਰ ਰਾਹਤ ਪੈਕੇਜ ਦੇਵੇ। ਔਰ ਕਹਿੰਦੇ ਅਮਿਤ ਸ਼ਾਹ ਨੇ ਭਰੋਸਾ ਵੀ ਦਿਵਾਇਆ ਜੀ। ਦੂਸਰੇ ਪਾਸੇ
ਪਰ ਜਿਹੜੇ ਮਸਲੇ ਤੇ ਨਜ਼ਰ ਸੀ ਸਾਰਿਆਂ ਦੀ ਉਹ ਸੀ ਹਰਿਆਣੇ ਔਰ ਪੰਜਾਬ ਵਾਲਾ ਮਸਲਾ, ਖਾਸ ਕਰ SYL ਵਾਲਾ ਪਾਣੀਆਂ ਦਾ ਮਸਲਾ। ਠੀਕ ਹੈ। ਪ੍ਰਵੀਨ ਜੀ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ SYL ਦੇ ਮਸਲੇ ਤੇ ਜਾਂ ਹੜ੍ਹਾਂ ਦੇ ਪ੍ਰਬੰਧਾਂ ਦੇ ਮਸਲੇ ਤੇ ਪਾਣੀ ਦੀ ਸਥਿਤੀ ਤੇ ਹਵਾਲੇ ਨਾਲ ਗੱਲ ਕੀਤੀ ਤਾਂ ਖੱਟਰ ਜੀ ਕਹਿੰਦੇ ਕਿ ਰੌਲਾ ਪਾਉਣ ਲੱਗ ਗਏ। ਖੱਟਰ ਜੀ ਕਹਿੰਦੇ ਜੀ ਇਹ ਜਾਣ ਕੇ ਗੱਲ ਉਲਝਾ ਰਹੇ ਨੇ ਜੀ। ਦੇਖੋ, SYL ਦਾ ਨਿਰਮਾਣ ਕਰਨਾ ਵੱਖਰਾ ਪਹਿਲੂ ਹੈ, ਪਾਣੀ ਦੀ ਹੋਂਦ ਕਿੰਨੀ ਹੈ, ਪਾਣੀ ਦੀ ਮਾਤਰਾ ਕਿੰਨੀ ਹੈ, ਸਮਰੱਥਾ ਕਿੰਨੀ ਹੈ, ਇਹ ਵੱਖਰਾ ਪਹਿਲੂ ਹੈ। ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਖੱਟਰ ਸਾਹਿਬ ਇਸ ਗੱਲ ਤੋਂ ਕਿਉਂ ਇਨਕਾਰੀ ਹੁੰਦੇ ਨੇ, ਅੱਖਾਂ ਮੀਚਦੇ ਨੇ ਕਿ SYL ਬਣਨੀ ਕਾਹਦੇ ਲਈ ਹੈ, ਉਹ ਚਾਹੁਣਾ ਕੀ ਹੈ ਜੀ। ਜੇ ਉਹ ਨਹਿਰ ਬਣਨੀ ਹੈ ਤਾਂ ਪਾਣੀ ਆਉਣਾ ਨਾ, ਤੇ ਪਾਣੀ ਆਉਣ ਦੇ ਲਈ ਪਾਣੀ ਹੋਣਾ ਚਾਹੀਦਾ। ਸੋ ਜਦੋਂ ਮਤਲਬ ਕਿ ਪੰਜਾਬ ਕੋਲ ਜਿੰਨਾ ਉਹਦਾ ਹਿੱਸਾ ਪਹਿਲਾਂ ਬਣਦਾ ਉਹੀ ਪੂਰਾ ਨਹੀਂ ਹੋ ਪਾ ਰਿਹਾ, ਪਹਿਲਾਂ ਹੀ ਬਾਕੀ ਸੂਬਿਆਂ ਨੂੰ ਵਾਧੂ ਪਾਣੀ ਜਾ ਰਿਹਾ ਹੈ, ਤੇ ਇੱਥੇ ਵੋਟਾਂ ਲੈਣ ਲਈ ਵੀ ਰਾਜਸਥਾਨ ਨੂੰ ਚੁੱਪਚਾਪ ਵਾਧੂ ਪਾਣੀ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵੀ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਨਾ ਕਿ ਉਹਨਾਂ ਨੂੰ ਵੱਧ ਪਾਣੀ ਛੱਡਿਆ ਜਾ ਰਿਹਾ ਤੇ ਦਿਖਾਇਆ ਕੁਝ ਹੋਰ ਜਾ ਰਿਹਾ। ਸੋ ਇਹ ਸਾਰੇ ਹਵਾਲੇ ਨਾਲ ਇੱਕ ਪਹਿਲੂ ਤਾਂ ਬਹੁਤ ਗੰਭੀਰ ਖੜਾ ਹੈ। ਪਰ ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਪ੍ਰਵੀਨ ਜੀ ਕਿ ਖੇਤੀ ਤੇ ਪਾਣੀ, ਹਾਂਜੀ, ਇਹ ਪ੍ਰਬੰਧਨ ਸੂਬਿਆਂ ਦੇ ਮਸਲੇ ਨੇ ਜੀ। ਖਾਸ ਕਰਕੇ ਰਿਵੇਲੀਅਨ ਲਾ ਦੇ ਹਵਾਲੇ ਨਾਲ ਇਹ ਸਪਸ਼ਟ ਹੈ ਕਿ ਦਰਿਆਈ ਪਾਣੀ ਉਹ ਮਲਕੀਅਤ ਹੈ ਜਿੱਥੋਂ ਦਰਿਆ ਲੰਘਦੇ ਨੇ ਜੀ। ਸੋ ਉਸ ਹਵਾਲੇ ਨਾਲ ਇਹ ਸਿੱਧਾ ਸਪਸ਼ਟ ਹੀ ਕਿ ਚਾਹੇ ਲੇਹ ਲਦਾਖ ਵਾਲੇ ਖੇਤਰ ਚੋਂ ਹੋ ਕੇ ਪੰਜਾਬ 'ਚ ਦਾਖਲ ਹੋ ਰਿਹਾ ਹੋਵੇ ਪਾਣੀ, ਚਾਹੇ ਹਿਮਾਚਲ ਦੇ ਵੱਖ-ਵੱਖ ਨਦੀਆਂ ਨਾਲਿਆਂ ਚੋਂ ਮਿਲ ਕੇ ਦਰਿਆ ਦੇ ਰੂਪ 'ਚ ਸਾਡੇ ਕੋਲ ਦਾਖਲ ਹੋ ਰਿਹਾ ਹੋਵੇ ਪਾਣੀ, ਉਹ ਜਿੱਥੋਂ ਲੰਘੂਗਾ ਉੱਥੇ ਹਿਮਾਚਲ ਹੈ, ਜਿੱਥੋਂ ਲੇਹ ਲਦਾਖ ਹੈ ਉੱਥੇ ਉਹ ਹੈ, ਜਿੱਥੋਂ ਪੰਜਾਬ ਚੋਂ ਲੰਘ ਰਿਹਾ ਆਪ ਮਾਰੇ ਉੱਥੋਂ ਪੰਜਾਬ ਮਾਲਕ ਹੈ। ਫਿਰ ਇਹ ਚੋਂ ਚੈਨਲਾਈਜ਼ ਕਰਕੇ ਤੁਸੀਂ ਨਹਿਰਾਂ ਕੱਢੀਆਂ ਜੀ, ਤੇ ਨਹਿਰਾਂ ਦੀ ਤਰਾਸਦੀ ਰਹੀ ਹੈ ਇਹ ਪੰਜਾਬ ਦੀ ਤਾਂ ਕਿ ਪੰਜਾਬ ਦੇ ਵਿੱਚੋਂ ਪਿੰਡਾਂ, ਜ਼ਿਲ੍ਹਿਆਂ, ਸ਼ਹਿਰਾਂ, ਕਸਬਿਆਂ ਚੋਂ ਖੇਤਾਂ ਦੇ ਵਿਚਾਲੇ ਨਹਿਰਾਂ ਲੰਘ ਕੇ ਜਾ ਰਹੀਆਂ, ਪਰ ਨਹਿਰਾਂ ਦੇ ਆਲੇ ਦੁਆਲੇ ਮੋਟਰਾਂ ਚੱਲ ਰਹੀਆਂ, ਪਾਣੀ ਮੋਟਰਾਂ 'ਚ ਨਿਕਲ ਰਿਹਾ। ਮਤਲਬ ਅਸੀਂ ਅਜੇ ਤੱਕ ਨਹਿਰਾਂ ਦੇ ਆਲੇ ਦੁਆਲੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਨਾਲ ਸਿੰਜਾਈ ਦਾ ਸਹੀ ਪ੍ਰਬੰਧ ਕਿਉਂ ਨਹੀਂ ਕਰ ਪਾਏ। ਉਹ ਪਾਣੀ ਪੂਰੇ ਪੰਜਾਬ ਤੋਂ ਲੰਘ ਕੇ ਦਿੱਲੀ, ਹਰਿਆਣਾ, ਰਾਜਸਥਾਨ ਸਭ ਨੂੰ ਮਿਲ ਰਿਹਾ, ਤੇ ਪਰ ਪੰਜਾਬ ਦੇ ਖੇਤ ਧਰਤੀ ਹੇਠਲਾ ਪਾਣੀ ਕੱਢ, ਜਿਹਦਾ ਨਤੀਜਾ ਅਸੀਂ ਡਾਰਕ ਜ਼ੋਨ 'ਚ, ਬਲੈਕ ਜ਼ੋਨ 'ਚ, ਕਈ ਜ਼ਿਲ੍ਹਿਆਂ 'ਚ ਤਾਂ ਪਾਣੀ ਕੱਢਣ ਤੱਕ ਤੇ ਪਾਬੰਦੀ ਲੱਗ ਗਈ, ਮੋਟਰਾਂ ਦੇ ਕਨੈਕਸ਼ਨ ਮਿਲਣ ਤੇ ਪਾਬੰਦੀ ਲੱਗ ਗਈ, ਔਰ ਇਹ ਸ਼ਹਿਰੀ ਜਿਹੜੇ ਲੋਕਾਂ ਨੂੰ ਪੀਣ ਵਾਲਾ ਪਾਣੀ ਉਪਲਬਧ ਕਰਾਉਣਾ ਉਹਦੇ ਲਈ ਜਿੰਨਾ ਪਾਣੀ ਕੱਢਿਆ ਜਾ ਰਿਹਾ। ਸੋ ਇਹ ਪਾਣੀ ਦੀ ਸਥਿਤੀ ਬਹੁਤ ਮਾੜੀ ਹੈ। ਠੀਕ ਹੈ। ਨਹਿਰੀ ਪਾਣੀ ਜਿੰਨਾ ਦਰਿਆਈ ਪਾਣੀ ਸਾਡੇ ਕੋਲ ਹੈਗਾ, ਹਾਂਜੀ, ਉਹਦਾ ਕੰਟਰੋਲ ਹੁਣ ਕੇਂਦਰ ਆਪਣੇ ਹੱਥਾਂ 'ਚ ਲੈ ਲਿਆ ਇੱਕ ਤਰ੍ਹਾਂ ਨਾਲ ਜੀ। BBMB ਦੇ ਹਵਾਲੇ ਨਾਲ ਹਰਿਆਣਾ ਤੇ ਪੰਜਾਬ ਦੀ ਮੈਂਬਰੀਆਂ ਦਾ ਪਿਛਲੇ ਦਿਨੀ ਮੁੱਦਾ ਬਣਿਆ ਕਿ ਉਹ ਇਹਨਾਂ ਤੋਂ ਮਤਲਬ ਕਿ ਇੱਕ ਤਰ੍ਹਾਂ ਨਾਲ ਗਿਆ ਸਾਰਾ ਕੁਝ, ਪਰ ਆ ਹੁਣ ਰੈਗੂਲਰ ਚੇਅਰਮੈਨ ਲਾਇਆ ਜੀ BBMB ਦਾ, ਮਨੋਜ ਤ੍ਰਿਪਾਠੀ। ਉਹ ਕੇਂਦਰੀ ਇਲੈਕਟ੍ਰੀਕਲੀ ਅਥਾਰਟੀ ਹੈ ਜਿਹੜੀ ਜੀ, ਉਹਦਾ ਮੈਂਬਰ ਰਿਹਾ ਤੇ ਕੇਂਦਰ ਦੇ ਅਧੀਨ ਆ ਉਹ, ਤੇ ਕੇਂਦਰ ਨੇ ਆਪਣਾ ਨੁਮਾਇੰਦੇ ਨੂੰ 3 ਸਾਲ ਦੇ ਲਈ ਪੱਕਾ BBMB ਦਾ ਰੈਗੂਲਰ ਚੇਅਰਮੈਨ ਲਾ। ਇਹਦਾ ਕੰਟਰੋਲ ਫਿਰ ਕਿਹਦੇ ਕੋਲ ਹੈ ਜੀ? ਦੂਜੇ ਪਾਸੇ ਅਮਿਤ ਸ਼ਾਹ ਸੁਣਦੇ ਰਹੇ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪੱਖ ਰੱਖਿਆ, ਖੱਟਰ ਨੇ ਆਪਣਾ ਰੱਖਿਆ, ਹਿਮਾਚਲ ਵਾਲੇ ਨੇ ਆਪਣੀ ਗੱਲ ਕੀਤੀ, ਸੁੱਖੂ ਨੇ, ਪਰ ਇਹ ਸਭ ਤੋਂ ਬਾਅਦ ਅਮਿਤ ਸ਼ਾਹ ਜੀ ਬੋਲੇ, ਠੀਕ ਹੈ, ਕਿ ਅਸੀਂ ਸੂਬਿਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਪੰਜਾਬ ਡਰੱਗ ਦੇ ਮਾਮਲੇ 'ਚ ਚੰਗਾ ਕੰਮ ਕਰ ਰਿਹਾ ਹੈ ਨਾ, ਹਿਮਾਚਲ ਨੂੰ ਰਾਹਤ ਪੈਕੇਜ ਦੀ ਲੋੜ ਆ, ਅਸੀਂ ਦੇਵਾਂਗੇ, ਹਰਿਆਣੇ ਦੇ ਮੁੱਦਿਆਂ ਤੇ ਅਸੀਂ ਗੌਰ ਕਰਾਂਗੇ। ਪਰ ਜਿਹੜਾ ਪਾਣੀਆਂ ਦਾ ਮਸਲਾ ਕਹਿੰਦੇ ਕਿ ਇਹਦੇ ਲਈ ਨਾ ਇੱਕ ਹਾਈ ਲੈਵਲ ਦੀ ਕਮੇਟੀ ਬਣਾਉਣੇ ਆਪਾਂ ਜੀ। ਪ੍ਰਵੀਨ ਜੀ, SYL ਦਾ ਮੁੱਦਾ ਅਦਾਲਤ ਦੇ ਵਿੱਚ ਆ, ਹਾਂਜੀ, ਔਰ ਅਦਾਲਤ ਵੱਲੋਂ ਸਮੇਂ-ਸਮੇਂ ਕਿਹਾ ਜਾਂਦਾ ਰਿਹਾ ਕਿ ਭਾਈ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਬੈਠ ਕੇ ਨਿਬੇੜ ਲਓ, ਕੇਂਦਰ ਨੂੰ ਤਾੜਨਾ ਹੋਈ ਕਿ ਤੁਸੀਂ ਨਿਬੇੜ ਸਕਦੇ ਹੋ, ਬੈਠ ਕੇ ਨਿਬੇੜ ਲਓ। ਕੇਂਦਰ ਤੇ ਹਰਿਆਣਾ ਕਹਿੰਦਾ ਪਾਣੀ ਦੇ ਦਿਓ, ਪੰਜਾਬ ਕਹਿੰਦਾ ਪਾਣੀ ਦੇ ਨਹੀਂ ਸਕਦੇ, ਕਿ ਇੱਥੇ ਫਿਰ ਅਮਨ ਕਾਨੂੰਨ ਦੀ ਸਥਿਤੀ ਕੀ ਹੋਗੀ ਤੁਹਾਨੂੰ ਪਤਾ ਹੀ ਆ ਜੀ। ਸੋ ਇਹ ਰਾਜਨੀਤਿਕ ਪੱਧਰ ਤੇ ਇੱਕ ਲੜਾਈ ਆ, ਲੋਕ ਪੱਧਰ ਤੇ ਨਹੀਂ। ਲੋਕਾਂ ਨੂੰ ਪਤਾ ਹੈ ਕਿ ਅਸੀਂ ਸਾਡਾ ਆਪਸੀ ਭਾਈਚਾਰਾ, ਜਾਂ ਤਾਂ ਫਿਰ ਪੰਜਾਬ ਹਰਿਆਣਾ ਇਕੱਠਾ ਕਰ ਲਓ ਨਾ, ਹਾਂਜੀ, ਫਿਰ ਦੇਖੀ ਜਾਵਾਂਗੇ ਅਸੀਂ ਜੋ ਕਰਨਾ। ਸੋ ਨਹੀਂ ਤਾਂ ਫਿਰ ਇਹ ਸਪਸ਼ਟ ਹੈ ਕਿ ਜਿੱਥੋਂ ਦਰਿਆ ਲੰਘੂਗਾ ਉੱਥੋਂ ਮਾਲਕ ਆ, ਫਿਰ ਤਾਂ ਜਮਨਾ ਚੋਂ ਵੀ ਪੰਜਾਬ ਦਾ ਹਿੱਸਾ ਬਣਦਾ। ਸੋ ਉਹਦੇ ਤੇ ਆਉਣਾ ਨਹੀਂ ਅਸੀਂ, ਵੰਡ ਦੇ ਵਿੱਚ ਜਮਨਾ ਵੀ ਤਾਂ ਫਿਰ ਵੰਡੀ ਗਈ ਨਾ ਜਿਹੜੀ ਤੁਹਾਡੇ ਕੋਲ ਗਈ, ਉਹਦੇ ਪਰ ਨਹੀਂ ਅਸੀਂ ਉਸ ਨੁਕਤੇ ਤੇ ਆਉਂਦੇ ਨਹੀਂ। ਸੋ
ਹੁਣ ਇੱਕ ਪਾਸੇ BBMB ਦਾ ਰੈਗੂਲਰ ਚੇਅਰਮੈਨ ਕੇਂਦਰ ਵੱਲੋਂ ਆਪਣੇ ਨੁਮਾਇੰਦੇ ਨੂੰ ਲਾ ਕੇ ਕੰਟਰੋਲ ਆਪਣੇ ਕੋਲ, ਦੂਸਰੇ ਪਾਸੇ SYL ਦੇ ਮੁੱਦੇ ਦੇ ਹਵਾਲੇ ਨਾਲ, ਪਾਣੀਆਂ ਦੀ ਵੰਡ ਦੇ ਮੁੱਦੇ ਦੇ ਹਵਾਲੇ ਨਾਲ, ਹੜ੍ਹਾਂ ਦੇ ਪ੍ਰਬੰਧ ਦੇ ਹਵਾਲੇ ਨਾਲ ਅਮਿਤ ਸ਼ਾਹ ਦਾ ਪੰਜਾਬ ਦੀ ਧਰਤੀ ਦੇ ਅੰਮ੍ਰਿਤਸਰ ਨਗਰੀ ਦੇ ਵਿੱਚ ਖੜ ਕੇ ਇਹ ਕਹਿਣਾ ਕਿ ਪਾਣੀਆਂ ਦੇ ਮੁੱਦੇ ਤੇ ਹਾਈ ਲੈਵਲ ਦੀ ਇੱਕ ਕਮੇਟੀ ਬਣਾ ਕੇ ਇਹ ਮਾਮਲਾ ਅਸੀਂ ਹੱਲ ਕਰਾਂਗੇ, ਇਹਦਾ ਕੀ ਮਾਇਨੇ ਨੇ ਮੈਨੂੰ ਦੱਸ ਦਿਓ। ਸੋ ਕੇਂਦਰ ਸਿੱਧਾ ਹੁਣ ਪਾਣੀਆਂ ਦਾ ਕੰਟਰੋਲ, ਜਿਵੇਂ ਤੁਸੀਂ ਖੇਤੀ ਦੀ ਗੱਲ ਕਰਦੇ ਸੀ, ਉਹ 3 ਖੇਤੀ ਕਾਨੂੰਨਾਂ ਰਾਹੀਂ ਆਪਣੇ ਹੱਥ 'ਚ ਕੰਟਰੋਲ ਲੈਣ ਦੀ ਕੋਸ਼ਿਸ਼ ਹੋਈ, ਔਰ ਉਹ ਕੋਸ਼ਿਸ਼ ਹੁਣ ਅੱਗੇ ਵੱਧ ਗਈ ਆ ਪ੍ਰਵੀਨ ਜੀ। ਜੀ 3 ਖੇਤੀ ਕਾਨੂੰਨ ਵਾਪਸ ਹੋ ਗਏ। ਮੈਨੂੰ ਪਤਾ ਇਹ ਲੱਗ ਰਿਹਾ ਕਿ ਕੇਂਦਰ ਨੇ ਕੁਝ ਪ੍ਰਾਈਵੇਟ ਅਦਾਰਿਆਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ, ਪ੍ਰਾਈਵੇਟ ਪਲੇਅਰਸ ਨੂੰ ਪੰਜਾਬ 'ਚ ਉਤਾਰਿਆ ਕਿ ਤੁਸੀਂ ਜਿਹੜੇ ਇਕੱਠੇ ਖੇਤ ਮਿਲਦੇ ਨੇ ਖਰੀਦਦੇ ਜਾਓ। ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰੋਂ ਕੁਝ ਅਜਿਹੇ ਪਲੇਅਰ ਆ ਰਹੇ ਨੇ ਜਿਹੜੇ ਮਤਲਬ 20 ਕਿੱਲੇ, 25 ਕਿੱਲੇ ਦਾ ਇਕੱਠਾ ਟੱਕ, ਕੋਈ 10 ਕਿੱਲਿਆਂ ਦਾ ਇਕੱਠਾ ਟੱਕ, ਪਿੰਡਾਂ 'ਚ ਜਾ ਕੇ ਮੀਟਿੰਗਾਂ ਕਰਕੇ ਇਕੱਠਾ ਟੱਕ ਉਹ ਖਰੀਦ ਰਹੇ ਨੇ, ਤੇ ਥੋੜਾ ਮਾਰਕੀਟ ਦੇ ਭਾਅ ਤੋਂ ਵੱਧ ਖਰੀਦ ਰਹੇ ਨੇ, ਤਾਂ ਕਿ ਜਿਹਨੇ ਨਹੀਂ ਵੀ ਵੇਚਣ ਬਾਰੇ ਸੋਚਿਆ ਉਹ ਵੀ ਵੇਚ ਕੇ ਕਿਤੇ ਹੋਰ ਲੈ ਲਾਂਗੇ। ਸੋ ਇਹ ਇਕੱਠੇ ਲੈ ਕੇ ਕਹਿੰਦੇ ਬਾਅਦ ਚੋਂ ਕੇਂਦਰ ਦੀ ਇਹੀ ਯੋਜਨਾ ਕਿ ਸਾਡੇ ਬੰਦੇ ਨੇ, ਇਹ ਪਹਿਲਾਂ ਜ਼ਮੀਨਾਂ ਚੱਕ ਲੈਣਗੇ, ਬਾਅਦ ਚੋਂ ਅਸੀਂ ਇਹਨਾਂ ਤੋਂ ਇਕੱਠਿਆਂ ਜਿਹਦੇ ਨਾਂ ਕਰਾਣੀਆਂ, ਅਵਾਨੀ ਦੇ, ਅਡਾਨੀ ਦੇ ਜਾਂ ਕਿਸੇ ਹੋਰ ਟਾਟਾ ਬਿਰਲਾ ਦੇ, ਉਹਦੇ ਨਾਂ ਕਰਾ ਲਿਆਂਗੇ, ਤੇ ਪੰਜਾਬ ਦੇ ਖੇਤਾਂ ਦੇ ਉੱਤੇ ਸਾਡਾ ਕੰਟਰੋਲ ਜਦੋਂ ਹੋ ਗਿਆ ਫਿਰ ਅਸੀਂ ਬਾਘਾ ਬਾਰਡਰ ਖੋਲਾਂਗੇ। ਇਹ ਕੰਟਰੋਲ ਕਰਨ ਦੀ ਇੱਕ ਨਵੀਂ ਚਰਚਾ ਦਿੱਲੀ ਤੋਂ ਪੁਣ ਛਣ ਕੇ ਬਾਹਰ ਆ ਰਹੀ ਆ। ਇਹਦੇ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਆ। ਪੰਜਾਬ ਸਰਕਾਰ, ਕਿਸਾਨ ਜਥੇਬੰਦੀਆਂ ਇਸ ਪਹਿਲੂ ਤੇ ਗੌਰ ਕਰਨ। ਤੇ ਦੂਸਰੇ ਪਾਸੇ ਖੇਤਾਂ ਨੂੰ ਹਰਾ ਭਰਾ ਰੱਖਣ ਦੇ ਲਈ ਪੰਜਾਬ ਦੇ ਧਰਤੀ ਦੇ ਪਾਣੀ ਦੇ ਪੱਧਰ ਦਾ ਮਸਲਾ, ਦਰਿਆਈ ਪਾਣੀਆਂ ਦਾ ਮਸਲਾ, ਉਹਦੇ ਲਈ ਫਿਰ ਪਾਣੀ ਚਾਹੀਦਾ, ਤੇ ਪਾਣੀ ਖੇਤਾਂ ਨੂੰ ਦੇਣ ਦੇ ਲਈ ਫਿਰ ਕਹਿੰਦੇ ਕੰਟਰੋਲ ਵੀ ਆਪਣੇ ਕੋਲ ਲੈ ਲਓ। ਸੋ ਹੁਣ ਰੈਗੂਲਰ ਚੇਅਰਮੈਨ ਤੋਂ ਲੈ ਕੇ ਹਾਈ ਲੈਵਲ ਦੀ ਕਮੇਟੀ ਤੱਕ ਦੇ ਹਵਾਲੇ ਨਾਲ ਅਮਿਤ ਸ਼ਾਹ ਸਪਸ਼ਟ ਕਹਿ ਗਏ ਕਿ ਖੇਤੀ ਵੀ ਅਸੀਂ ਆਪਣੇ ਕੰਟਰੋਲ 'ਚ ਰੱਖਾਂਗੇ ਤੇ ਪਾਣੀਆਂ ਦਾ ਕੰਟਰੋਲ ਵੀ ਅਸੀਂ ਲਵਾਂਗੇ। ਸ਼ਰਮਾ ਜੀ, ਇੱਕ ਦਿਨ ਆਪਾਂ ਨਾ ਜ਼ਿਕਰ ਕੀਤਾ ਸੀਗਾ ਇਸ ਗੱਲ ਦਾ ਵੀ ਚੰਡੀਗੜ੍ਹ ਦੇ ਵਿੱਚ ਪਹਿਲਾਂ ਇੱਕ ਅਫਸਰ ਪੰਜਾਬ ਕੇਡਰ ਤੋਂ ਜਾਂਦਾ ਸੀ ਤੇ ਇੱਕ ਹਰਿਆਣੇ ਤੋਂ। ਬਿਲਕੁਲ। ਹੌਲੀ ਜਿਵੇਂ ਉਹ ਅਹੁਦੇ ਆਉਂਦੇ ਗਏ, SSP ਦੇ ਅਹੁਦੇ ਤੋਂ ਬਾਅਦ IG ਦਾ ਬਣ ਗਿਆ, IG ਤੋਂ ਬਾਅਦ ਸਕੱਤਰ ਆ ਗਏ, ਸਕੱਤਰ ਤੋਂ ਬਾਅਦ ਸਾਰੇ ਜਿਵੇਂ ਇੱਕ ਸਰਕਾਰ ਦੇ ਵਿੱਚ ਪ੍ਰਮੁੱਖ ਨਵਾਂ ਯੂਟੀ ਕੇਡਰ ਕ੍ਰੀਏਟ ਹੋ ਗਿਆ। ਠੀਕ ਹੈ, ਇਸੇ ਤਰ੍ਹਾਂ ਸੀ ਹੌਲੀ ਆਪਦੇ ਜਿਹੜੇ ਅਖਤਿਆਰਾਤ ਸੀਗੇ, GST ਨੇ ਤਾਂ ਫਿਰ ਜਮਾਂ ਮੋਹਰ ਹੀ ਲਾਤੀ ਨਾ, ਠੱਪਾ ਹੀ ਲਾਤਾ ਕਿ ਬਈ ਸੂਬਿਆਂ ਨੇ ਆਪਦੇ ਹੱਥ ਵੱਢ ਕੇ ਤੇ ਕੇਂਦਰ ਨੂੰ ਫੜਾਤੇ, ਚੱਕੀ ਫਿਰੋ ਠੂਠਾ। ਇਸੇ ਤਰ੍ਹਾਂ ਪਾਣੀ ਦਾ ਮਸਲਾ ਹੈ। ਪਰ ਬਿਲਕੁਲ ਜਿਵੇਂ ਤੁਸੀਂ ਬੜੀ ਤਫਸੀਲ ਦੇ ਨਾਲ, ਮੈਂ ਬੜੀ ਗੌਰ ਦੇ ਨਾਲ ਇਹ ਗੱਲ ਸੁਣ ਰਿਹਾ ਸੀਗਾ, ਕਮੇਟੀ ਬਣ ਜੂਗੀ ਸ਼ਰਮਾ ਜੀ, ਕੋਈ ਸਿਫਾਰਸ਼ਾਂ ਕਰਦੇ, ਪਰ ਇੱਕ ਵਾਰੀ ਹੱਕ ਤੇ ਹੱਥ ਤੇ ਵੱਢ ਕੇ ਦਿੱਤੇ ਗਏ ਨਾ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਕਾਫੀ ਚਰਚਾ ਹੁੰਦੀ ਰਹੀ, ਬਾਜਵਾ ਸਾਹਿਬ ਤੇ ਮਾਨ ਸਾਹਿਬ ਇੱਕ ਦੂਜੇ ਤੇ ਸ਼ਬਦੀ ਵਾਰ ਕਰਦੇ ਰਹੇ। ਕਹਿੰਦੇ ਵੀ ਇੱਕ ਭਰੂਣ ਹੱਤਿਆ ਸ਼ਬਦ ਦੋਨਾਂ ਦੇ ਟਕੋਰਾਂ ਦੇ ਵਿੱਚ ਅਹਿਮ ਹੈ। ਉਹ ਕਹਿੰਦੇ ਤੁਹਾਡੀ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰਤੀ, ਬਾਜਵਾ ਸਾਹਿਬ ਕਹਿੰਦੇ ਤੁਸੀਂ ਵਿਕਾਸ ਦੀ ਭਰੂਣ ਹੱਤਿਆ ਕਰਤੀ। ਬਾਜਵਾ ਕਾਂਗਰਸ ਦੀ ਕਿਸੇ ਗੁੱਝੀ ਸਿਆਸਤ ਦੇ ਤਹਿਤ ਬੋਲੇ ਨੇ ਸ਼ਰਮਾ ਜੀ? ਇੱਕ ਪਾਸੇ ਇੰਡੀਆ ਗੱਠਜੋੜ ਦੇ ਹਵਾਲੇ ਨਾਲ ਇਹ ਚਰਚਾ ਹੈ ਕਿ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਜਾਂ NDA ਨੂੰ ਜਾਂ ਮੋਦੀ ਸਰਕਾਰ ਨੂੰ ਲਾਂਭੇ ਕਰਨ ਲਈ ਇਕੱਠਿਆਂ ਹੋਣਾ। ਜੀ। ਤੇ ਜਦੋਂ ਕਿਸੇ ਵੱਡੇ ਵਿਰੋਧੀ ਨੂੰ ਹਰਾਉਣਾ ਹੋਵੇ ਤਾਂ ਕਈ ਵਾਰ ਛੋਟੇ ਮੁਹਾਲ ਛੱਡਣੇ ਪੈਂਦੇ ਨੇ। ਤੇ ਉਹਦੇ ਹਵਾਲੇ ਨਾਲ ਇਹ ਚਰਚਾ ਸੀ ਕਿ ਸ਼ਾਇਦ ਕਾਂਗਰਸ ਤੇ ਆਪ ਮਜਬੂਰੀ ਵਸ ਇਕੱਠਿਆਂ ਹੋ ਜਾਵੇ, ਉਹਦੇ ਲਈ ਕੋਈ ਸੀਟਾਂ ਦਾ ਆਦਾਨ ਪ੍ਰਦਾਨ ਕਰਨਾ ਪਵੇ, ਕੋਈ ਛੱਡ ਛੜਈਆ ਕਰਨਾ ਹੋਵੇ, ਕਰ ਲੈਣਗੇ। ਤੇ ਇਹ ਵੀ ਮਹਿਸੂਸ ਹੋਇਆ ਕਿ ਜਿਵੇਂ ਪੰਜਾਬ 'ਚ ਆਮ ਆਦਮੀ ਪਾਰਟੀ ਕਾਂਗਰਸ ਨਾਲੋਂ ਵੱਧ ਕਾਹਲੀ ਹੋਵੇ ਗੱਠਜੋੜ ਦੇ ਲਈ। ਦਿੱਲੀ 'ਚ ਵੀ ਉਹਨਾਂ 'ਚੋਂ ਕਾਹਲ ਨਜ਼ਰ ਆਈ। ਪਰ ਦਿੱਲੀ ਤੇ ਕਾਂਗਰਸ ਦੇ ਲੀਡਰ, ਪੰਜਾਬ 'ਚ ਕਾਂਗਰਸ ਦੇ ਲੀਡਰ, ਹਰਿਆਣਾ 'ਚ ਕਾਂਗਰਸ ਦੇ ਲੀਡਰ, ਰਾਜਸਥਾਨ 'ਚ ਕਾਂਗਰਸ ਦੇ ਲੀਡਰ, ਸਥਾਨਕ ਲੀਡਰਾਂ ਨੇ ਇਸ ਗੱਲ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਂ ਉਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ। ਉਹਨਾਂ ਨੇ ਮੁੱਦਾ ਚੁੱਕੀ ਹੋ ਰੱਖਿਆ। ਹਾਈ ਕਮਾਂਡ ਦੇ ਕਹਿਣ ਦੇ ਬਾਵਜੂਦ ਵੀ ਉਹ ਜਨਤਕ ਤੌਰ ਤੇ, ਅਤੇ ਹੁਣ ਤਾਂ ਸਥਿਤੀ ਸਪਸ਼ਟ ਜਿਹੜੀ ਆਪਣਾ ਪ੍ਰਤਾਪ ਸਿੰਘ ਬਾਜਵਾ ਬੋਲੇ ਕਿ 32 MLA ਮੇਰੇ ਸੰਪਰਕ 'ਚ ਨੇ, ਥੋੜਾ ਜਿਹਾ ਜ਼ੋਰ ਹੋਰ ਲਾਉਣ ਦੀ ਲੋੜ ਆ। ਸਰਕਾਰ ਸਾਡੀ ਬਣੀ ਖੜੀ ਆ, 24 'ਚ 2 ਮਹੀਨਿਆਂ ਬਾਅਦ ਸਰਕਾਰ ਡਿੱਗ ਜਾਣੀ ਆ। ਉਹਨਾਂ ਹੱਡ ਚਾਹੀਦੇ ਨੇ। 32 ਉਹਨਾਂ ਵਾਲੇ ਹੈਗੇ ਨੇ ਮੇਰੇ ਸੰਪਰਕ 'ਚ, 18 ਸਾਡੇ ਕੋਲ ਆਪਣੇ ਹੈਗੇ ਨੇ, 50 ਹੋ ਗਏ, 9 ਹੋਰ ਚਾਹੀਦੇ ਨੇ। ਕੀ ਪ੍ਰਤਾਪ ਸਿੰਘ ਬਾਜਵਾ ਇਕੱਲੇ ਆਪਣੇ ਦਮ ਤੇ ਸਰਕਾਰ ਬਣਾਉਣ ਜਾ ਰਹੇ ਨੇ ਪੰਜਾਬ 'ਚ, ਜਾਂ ਇਹ ਸਿਰਫ ਪੈਰਾਂ ਤੋਂ ਕੱਢਣ ਦੇ ਲਈ ਆ ਇਹ ਹਵਾਲਾ? ਕੀ ਇਹ ਕਾਂਗਰਸ ਦੀ ਇੱਕ ਗੁੱਝੀ ਸਾਜ਼ਿਸ਼ ਹੈ ਕਿ ਇੱਕ ਪਾਸੇ ਇੰਡੀਆ ਗੱਠਜੋੜ ਦਾ ਹਿੱਸਾ ਬਣਾਉਣ ਦੇ ਹਵਾਲੇ ਨਾਲ ਦਿਖਾਇਆ ਜਾਵੇ ਕਿ ਅਸੀਂ ਸਾਂਝ ਹਾਂ,
ਦੂਏ ਪਾਸੇ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਭਾਈ ਤੁਸੀਂ ਸਾਡੇ ਪੰਜਾਬ ਦੇ ਵਿੱਚ, ਤੁਸੀਂ ਸਾਡੇ ਹਰਿਆਣੇ 'ਚ, ਤੁਸੀਂ ਸਾਡੇ ਦਿੱਲੀ 'ਚ ਸਾਡੇ ਲੀਡਰਾਂ ਨੂੰ ਤੰਗ ਕਰਦੇ ਹੋ, ਸਾਡੇ ਨਾਲ ਧੋਖਾ ਕੀਤਾ, ਸਾਡੇ ਹੀ ਲੀਡਰ ਪੱਟ ਲਏ, ਆ ਲਓ ਹੁਣ ਅਸੀਂ ਤੁਹਾਡੇ ਪੈਰ ਹਿਲਾਉਂਦੇ ਹਾਂ। ਕੀ ਇਹ ਸਿਰਫ ਇੱਕ ਭੁਲੇਖਾ ਪਾਉਣ ਲਈ ਆਪ ਨੂੰ? ਜੀ। ਹੁਣ ਇਹਦੇ ਨਾਲ ਹੋਣਾ ਕੀ ਆ? ਇੱਕ ਪਾਸੇ ਚਰਚਾ ਇਹ ਆ ਕਿ ਇਹ ਨਾ ਹੋਵੇ ਕਿ ਇਹਨਾਂ ਦੇ 18 ਐਮਐਲਏ ਚੋਂ ਬੀਜੇਪੀ ਵਾਲੇ ਕੋਈ ਪੱਟ ਕੇ ਲੈ ਜਾਵੇ ਤੇ ਕੋਈ ਆਪ ਵਾਲੇ ਪੱਟ ਕੇ ਲੈ ਜਾਣ, ਕਿਸੇ ਨੂੰ ਐਮਪੀ ਦੀ ਟਿਕਟ, ਕਿਸੇ ਨੂੰ ਕੁਛ। ਪਰ ਦੂਏ ਪਾਸੇ ਚਰਚਾ ਹੈ ਕਿ ਹੋਣਾ ਇਹ ਹੈ ਕਿ 92 ਦੇ ਵਿੱਚੋਂ 92 ਦੇ 92 ਸ਼ੱਕੀ ਹੋ ਗਏ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਲਈ। ਠੀਕ ਹੈ, ਹਾਂ। ਉਹਨਾਂ ਨੂੰ ਇਹੀ ਲੱਗੀ ਜਾਂਦਾ ਕਿ ਨਾ 92 ਚੋਂ 32 ਕਿਹੜੇ ਜੀ। ਕਿਹਨੇ ਕਿੰਨੀ ਵਾਰ ਕੇਜਰੀਵਾਲ ਨੂੰ ਮੱਥਾ ਟੇਕਿਆ, ਕਿੰਨੀ ਵਾਰ ਰਾਘਵ ਚੱਡਾ ਦੇ ਜਾ ਕੇ ਗੋਡੀ ਹੱਥ ਲਾਏ, ਕਿਹੜਾ ਕਿੰਨੀ ਵਾਰ ਭਗਵੰਤ ਮਾਨ ਦੀ ਕੋਠੀ ਗਿਆ, ਉਹਨੇ ਦਾ ਰਿਕਾਰਡ ਫਰੋਲਿਆ ਜਾ ਰਿਹਾ ਜੀ। ਕਿਹੜਾ ਕਿੰਨੀ ਵਾਰ ਭੱਜ ਕੇ ਆਇਆ, ਕਿਹੜਾ ਕਿੰਨੀ ਵਾਰ ਕਿੱਥੇ ਕਿੱਥੇ ਖੜਾ ਰਿਹਾ ਨੰਗੇ ਪੈਰੀ। ਸੋ ਸਾਰਾ ਰਿਕਾਰਡ ਦੇਖਿਆ ਜਾ ਰਿਹਾ। ਜਿਹੜਾ ਜਮਾਂ ਹੀ ਚੁੱਪ ਬੱਟੀ ਰਿਹਾ, ਕਿਨਾਰੇ ਤੇ ਰਿਹਾ, ਸੋਸ਼ਲ ਮੀਡੀਆ ਤੇ ਸਰਗਰਮ ਨਹੀਂ, ਕੁਛ ਨਹੀਂ, ਉਹ ਜ਼ਿਆਦਾ ਸ਼ੱਕੀ ਹੋ ਰਹੇ ਨੇ ਜੀ। ਤੇ ਜਿਹੜਾ ਜ਼ਿਆਦਾ ਉਲਰ ਕੇ ਪੈ ਰਿਹਾ, ਉਹਦੇ ਪਰ ਵੱਖਰੀ ਨਜ਼ਰ ਰੱਖੀ ਜਾ ਰਹੀ ਹੈ। ਸੋ ਕੁੱਲ ਮਿਲਾ ਕੇ ਪ੍ਰਤਾਪ ਬਾਜਵੇ ਦੀ ਇਸ ਬੋਲਾਂ ਨੇ ਉਹ ਚ ਕਿੰਨੀ ਸਚਾਈ ਹੈ ਕਿੰਨੀ ਨਹੀਂ, ਇਹ ਤਾਂ ਵਕਤ ਦੱਸੂਗਾ। ਪਰ ਵਕਤ ਚ ਪਾਤਾ ਜੀ ਆਮ ਆਦਮੀ ਪਾਰਟੀ ਨੂੰ ਇਸ ਗੱਲ ਨੇ। ਚਾਹੇ ਮੋੜਮਾ ਜਵਾਬ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਠੋਕ ਕੇ। ਉਹ ਕਹਿੰਦੇ ਕਿ ਮੈਂ ਜਨਤਾ ਦਾ ਚੁਣਿਆ ਨੁਮਾਇੰਦਾ, ਤੁਸੀਂ ਤਿਕੜਮਬਾਜ਼ ਹੈ ਨਾ, ਤੁਹਾਡੀਆਂ ਤਿਕੜਮਬਾਜ਼ੀਆਂ ਚੱਲੀਆਂ, ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਹੈ ਨਾ, ਮੈਨੂੰ ਲੋਕਾਂ ਨੇ ਚੁਣਿਆ। ਤੇ ਤੁਹਾਡੇ ਤਾਂ ਕਹਿੰਦੇ ਇਹ ਮੁੱਖ ਮੰਤਰੀ ਦੇ ਸੁਪਨੇ ਦੀ ਉਹ ਭਰੂਣ ਹੱਤਿਆ ਹੋ ਚੁੱਕੀ ਆ। ਉਹ ਕਹਿੰਦੇ ਕਿ ਤੁਸੀਂ ਵਿਕਾਸ ਦੀ ਭਰੂਣ ਹੱਤਿਆ ਕਰਤੀ। ਉਸ ਤੋਂ ਤਕਰਾਰ ਆਪਸ ਵਿੱਚ ਸਿੱਧੀ ਆ। ਇੱਥੋਂ ਤੱਕ ਕਿ ਮਾਲਵਿੰਦਰ ਕੰਗ ਜਿਹੜੇ ਬੁਲਾਰੇ ਨੇ ਇਹਨਾਂ ਦੇ, ਉਹਨੇ ਤਾਂ ਕਿਹਾ ਵੀ ਹੈ ਕਿ ਕਾਂਗਰਸ ਦੇ ਟੱਚ 'ਚ ਤਾਂ ਜਨਤਾ ਨਹੀਂ ਹੈਗੀ, ਐਮਐਲਏ ਕੀ ਟੱਚ 'ਚ ਹੋਣਗੇ। ਅੱਛਾ। ਸੋ ਇਸ ਲਈ ਉਹ ਬੇਸ਼ੱਕ ਉਹ ਤੰਜ ਕਸੇ ਜਾ ਰਹੇ ਨੇ ਜਾਂ ਮੋੜਮਾ ਜਵਾਬ ਦਿੱਤਾ ਜਾ ਰਿਹਾ ਜਾਂ ਠੋਕਮਾ ਜਵਾਬ ਦਿੱਤਾ ਜਾ ਰਿਹਾ, ਪਰ ਉਹਦੇ ਬਾਵਜੂਦ ਵੀ ਮੈਨੂੰ ਕੱਲ ਇਹ ਜਾਣਕਾਰੀ ਹਾਸਲ ਹੋ ਰਹੀ ਸੀ, ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਨੂੰ ਵੱਖਰੇ ਨਿਰਦੇਸ਼ ਦਿੱਤੇ ਗਏ ਨੇ ਕਿ ਐਮਐਲਏਆਂ ਤੇ ਨਜ਼ਰ ਰੱਖੋ ਤੇ ਉਹਨਾਂ ਦੀ ਪੈਰ ਨੱਪ ਕੇ ਰੱਖੋ। ਇਹਦਾ ਮਤਲਬ ਪ੍ਰਤਾਪ ਬਾਜਵਾ ਕੀ ਇਹ ਅਚਨਚੇਤ ਕੋਈ ਗੱਲ ਕਹਿ ਗਏ, ਉਹਦੇ ਵਿੱਚੋਂ ਇਹ ਕਹਾਣੀ ਜਨਮ ਗਈ, ਜਾਂ ਕਾਂਗਰਸ ਹਾਈ ਕਮਾਂਡ ਨੇ ਇਹ ਟਾਸਕ ਦਿੱਤੀ ਹੈ। ਭੁਪਿੰਦਰ ਹੁੱਡਾ ਉਹੀ ਤਾਂ ਨਹੀਂ ਬੋਲੇ ਕਿਤੇ ਕਿ ਉਹ ਇੱਕ ਆਪਣੀ ਕਾਂਗਰਸ ਦੀ ਅੰਦਰੂਨੀ ਚਾਲ ਸੀ ਕਿ ਅਸੀਂ ਕਵਾਂਗੇ ਅਸੀਂ ਆ ਰਹੇ ਹਾਂ ਜੀ ਹਰਿਆਣੇ ਚ ਨੈਲੋ ਦੇ ਨਾਲ ਗੱਠਜੋੜ ਕਰਨ, ਤੁਸੀਂ ਕਿਉਂ ਨਾ ਜੀ ਨਾ, ਅਸੀਂ ਨਹੀਂ ਆਉਣ ਦੇਣਾ, ਨਹੀਂ ਅਸੀਂ ਬਾਗੀ ਹੋ ਜਾਾਂਗੇ, ਪਹਿਲਾਂ ਤੁਸੀਂ ਆਪ ਨੂੰ ਸੀਟਾਂ ਵੰਡਣ ਨੂੰ ਫਿਰਦੇ ਹੋ, ਨੈਲੋ ਨਾਲ ਵੀ ਵੰਡੋ। ਕੀ ਇਹ ਹੁੱਡਾ ਸਾਜ਼ਿਸ਼ ਤਹਿਤ ਬੋਲੇ ਜਾਂ ਆਪ ਮਾਰੇ ਬੋਲੇ? ਪ੍ਰਤਾਪ ਬਾਜਵਾ ਇਹ ਹਾਈ ਕਮਾਂਡ ਦੀ ਸਾਜ਼ਿਸ਼ ਤਹਿਤ ਬੋਲੇ ਕਿ ਭਾਈ ਇਹਨਾਂ ਦੇ ਪੈਰਵੇਂ ਲੱਗਣ ਦਿਓ, ਪੈਰਲਲ ਰੈਲੀਆਂ ਕਰੀ ਜਾਂਦੇ ਨੇ, ਪੈਰਲਲ ਧਰਨੇ ਲਾਈ ਜਾਂਦੇ ਨੇ, ਪੈਰਲਲ ਆਪਣਾ ਕੱਟ ਕਰੀ ਜਾਂਦੇ ਨੇ, ਉਹ ਇੰਡੀਆ ਗੱਠਜੋੜ ਚ ਨੇ, ਇਸ ਲਈ ਇਹਨਾਂ ਦੀਆਂ ਜੜ੍ਹਾਂ ਹਿਲਾਓ, ਇਹ ਆਪਣੇ ਫਿਕਰ ਚ ਪੈਣ। ਸੋ ਕੀ ਕਾਂਗਰਸ ਇੱਕ ਨੀਤੀ ਤਹਿਤ ਵੱਖਰੇ ਰਾਹ ਤੇ ਚੱਲ ਰਹੀ ਹੈ ਜਾਂ ਇਹਨਾਂ ਦੇ ਖੇਤਰੀ ਲੀਡਰ ਬਾਗੀ ਹੋਣ ਜਾ ਰਹੇ ਨੇ? ਇਹ ਆਉਣ ਵਾਲਾ ਵਕਤ ਦੱਸੇਗਾ। ਜੀ ਜੀ। ਤੇ ਸ਼ਰਮਾ ਜੀ, ਆਪਾਂ ਗੱਲ ਕਰੀਏ ਅਗਲੇ ਮਸਲੇ ਦੀ। ਮਾਨ ਸਰਕਾਰ ਦੇ ਖਿਲਾਫ ਕਹਿੰਦੇ ਵਕੀਲਾਂ ਨੇ ਮੋਰਚਾ ਖੋਲ ਦਿੱਤਾ ਹੁਣ। ਪ੍ਰਵੀਨ ਜੀ, ਮਾਮਲਾ ਹੈਗਾ ਸ਼੍ਰੀ ਮੁਕਤਸਰ ਸਾਹਿਬ ਦਾ। ਜੀ ਜੀ। ਮੁਕਤਸਰ ਸਾਹਿਬ ਦੇ ਵਿੱਚ ਇੱਕ ਵਕੀਲ ਵਰਿੰਦਰ ਸਿੰਘ ਨਾਂ ਦਾ, ਕਹਿੰਦੇ ਜੀ ਉਹਦੇ ਕੋਲ ਇੱਕ ਕਲਾਇੰਟ ਆਇਆ ਤੇ ਕਲਾਇੰਟ ਆ ਕੇ ਉਹਦਾ ਕਹਿੰਦਾ ਕਿ ਜੀ ਸਾਡੇ ਪਿੰਡ 'ਚ ਪੁਲਿਸ ਨੇ ਇੱਕ ਨਸ਼ਾ ਛੁਡਾਊ ਕਮੇਟੀ ਬਣਾਈ ਆ ਤੇ ਉਹ ਬੰਦਿਆਂ ਨੂੰ ਬੇਲੋੜਾ ਚੈੱਕ ਕਰਦੇ ਆ ਜੀ, ਤੇ ਮੈਨੂੰ ਲੱਗਦਾ ਜੀ ਕਿ ਉਹ ਮੈਨੂੰ ਫਸਾਉਣਗੇ ਜੀ। ਹੁਣ ਉਹ ਕਲਾਇੰਟ ਨੂੰ ਕਿਉਂ ਲੱਗਿਆ ਕਿ ਮੈਨੂੰ ਫਸਾਉਣਗੇ? ਆਪਣੇ ਆਪ 'ਚ ਇੱਕ ਸਵਾਲ ਆ ਵੈਸੇ। ਉਹਨੂੰ ਇਹ ਕਿਉਂ ਲੱਗਿਆ, ਫਿਰ ਸਾਰੇ ਪਿੰਡ ਨੂੰ ਕਿਉਂ ਨਹੀਂ ਲੱਗਿਆ, ਹੈ ਨਾ? ਪਰ ਜੇਕਰ ਉਹਦੇ ਕਲਾਇੰਟ ਨੂੰ ਇਹ ਸ਼ੱਕ ਲੱਗਿਆ ਤੇ ਉਹਦੇ ਹਵਾਲੇ ਨਾਲ ਕਹਿੰਦੇ ਜੀ ਵਕੀਲ ਨੇ ਉਹਨੂੰ ਸਲਾਹ ਦਿੱਤੀ ਕਿ ਤੂੰ ਐਸਐਸਪੀ ਨੂੰ ਚਿੱਠੀ ਦੇ ਦੇ, ਸ਼ਿਕਾਇਤ ਦੇ ਦੇ ਕਿ ਮੈਨੂੰ ਝੂਠਾ ਫਸਾਇਆ ਜਾ ਸਕਦਾ ਜੀ, ਮੇਰੀ ਜਾਣ ਕੇ ਮੇਰੇ ਨਾਂ ਤੇ, ਮੇਰੇ ਘਰੇ ਆਏ ਬੰਦਿਆਂ ਦੇ ਨਾਂ ਤੇ ਕੁਝ ਪਾਇਆ ਜਾ ਸਕਦਾ ਜੀ। ਕਹਿੰਦੇ ਜੀ ਕਲਾਇੰਟ ਨੂੰ ਕਹਿ ਕੇ ਚਿੱਠੀ ਦੇ ਤੇ ਕਲਾਇੰਟ ਕਹਿੰਦੇ ਉਹਨੂੰ ਨਾਲ ਲੈ ਗਿਆ ਵਕੀਲ ਨੂੰ, ਤੇ ਉਹ ਤੋਂ ਬਾਅਦ ਉਹ ਸਦਰ ਥਾਣੇ 'ਚ ਵੀ ਨਾਲ ਲੈ ਲੂ ਗਿਆ ਜੀ। ਕਹਿੰਦੇ ਜੀ ਉਹ ਜਦੋਂ ਗਏ ਥਾਣੇ ਥੁਣਿਆਂ 'ਚ ਤੇ ਥਾਣੇ 'ਚੋਂ ਬਾਹਰ ਆਉਂਦੇ ਕਹਿੰਦੇ ਸੀਏ ਸਟਾਫ ਨੇ, ਪੁਲਿਸ ਮੁਲਾਜ਼ਮਾਂ ਨੇ ਵਕੀਲ ਚੱਕ ਲਿਆ। ਠੀਕ ਹੈ। ਵਕੀਲ ਨਾਲ ਕੁੱਟਮਾਰ ਹੋਈ, ਖਿੱਚਤੂ ਹੋਈ ਤੇ ਉਹਦੇ ਪਰ ਕਹਿੰਦੇ ਜੀ ਤਸ਼ੱਦਦ ਢਾਇਆ ਗਿਆ ਤੇ ਉਹਨੂੰ ਕਿਹਾ ਗਿਆ ਕਿ ਦੇਖ ਲੈ ਤੇਰਾ ਹਾਲ ਤੋਂ ਹੀ ਮਾੜਾ ਕਰਾਂਗੇ ਜੇ ਤੂੰ ਅਦਾਲਤ 'ਚ ਮੂੰਹ ਖੋਲਿਆ। ਕਹਿੰਦੇ ਡਰਦਾ ਬੋਲਿਆ ਨਹੀਂ ਜੀ। ਤੇ ਦੂਏ ਦਿਨ ਵਕੀਲਾਂ ਨਾਲ ਇਕੱਠੇ ਹੋ ਗਏ ਤੇ ਵਕੀਲ ਨਾਲ ਆ ਗਏ ਜਦੋਂ, ਤੇ ਉਹ 'ਚ ਜਾਨ ਪੈ ਗਈ ਤੇ ਉਹਨੇ ਆਪਣਾ ਬਿਆਨ ਦਰਜ ਕਰਾਇਆ ਜੀ ਕਿ ਮੇਰੇ ਨਾਲ ਤਾਂ ਕੁਛ ਹੋਇਆ ਤੇ ਦੁਬਾਰਾ ਮੈਡੀਕਲ ਹੋਇਆ ਤੇ ਉਹ 'ਚ ਸੱਟਾਂ ਪਾਈਆਂ ਗਈਆਂ। ਸੋ ਇਹ ਸਾਰਾ ਮਾਮਲਾ ਤਸੀਹੇ ਦੇਣ ਦਾ, ਤਸ਼ੱਦਦ ਢਾਉਣ ਦਾ ਤੇ ਕਲਾਇੰਟ ਦਾ, ਇਹ ਮਾਮਲਾ ਪਚੀਦਾ ਬਣਦਾ ਵਕੀਲ ਬਨਾਮ ਪੁਲਿਸ ਬਣ ਗਿਆ। ਸ਼੍ਰੀ ਮੁਕਤਸਰ ਸਾਹਿਬ ਦੀ ਬਾਰ ਐਸੋਸੀਏਸ਼ਨ
ਉਸ ਵਕੀਲ ਵਰਿੰਦਰ ਦੇ ਹੱਕ 'ਚ ਨਿਤਰਿਆ ਹੀ। ਮਾਮਲਾ ਨਸ਼ੇ ਨਾਲ ਸੰਬੰਧਿਤ ਹੈ ਜਦੋਂ ਕਿ, ਹਨਾ। ਤੇ ਉਹ ਤੋਂ ਬਾਅਦ ਕਹਿੰਦੇ ਜੀ ਉਸ ਵਕੀਲ ਦੇ ਹੱਕ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਆ ਗਈ। ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਨੇ ਮਾਨ ਸਰਕਾਰ ਦੇ ਖਿਲਾਫ ਸਿੱਧਾ ਮੋਰਚਾ ਖੋਲਤਾ। ਲੰਘੇ ਦਿਨੀ ਮੰਗਲਵਾਰ ਪੂਰਾ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੰਮਕਾਜ ਠੱਪ ਰੱਖਿਆ ਬਾਰ ਐਸੋਸੀਏਸ਼ਨ ਨੇ ਜੀ। ਤੇ ਨਾਲ ਹੀ 29 ਤਰੀਕ ਤੱਕ ਲਈ ਅਲਟੀਮੇਟਮ ਦੇਤਾ ਪੰਜਾਬ ਸਰਕਾਰ ਨੂੰ ਕਿ 29 ਤਰੀਕ ਤੱਕ ਜੇਕਰ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਫਿਰ ਅਸੀਂ ਅਗਲਾ ਆਪਣਾ ਸਖਤ ਐਕਸ਼ਨ ਲੈਣ ਲਈ ਤਿਆਰ ਹੋਵਾਂਗੇ। ਹੁਣ ਤੁਸੀਂ ਸੋਚ ਲਓ ਕੀ ਕਰਨਾ। ਕਹਿੰਦੇ ਜੀ ਮਤਲਬ ਕਿ ਹੜਤਾਲ ਤੇ ਗਏ, ਧਰਨੇ ਤੇ ਆਏ, ਮੁਜ਼ਾਹਰੇ ਤੇ ਆਏ, ਚਾਹੇ ਸ੍ਰੀ ਮੁਕਤਸਰ ਸਾਹਿਬ ਵਾਲੇ ਬਾਰ ਐਸੋਸੀਏਸ਼ਨ ਦੇ ਵਕੀਲ ਨੇ ਜਾਂ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਬਾਰ ਐਸੋਸੀਏਸ਼ਨ ਹੈ। ਅੱਜ ਪਤਾ ਲੱਗ ਰਿਹਾ ਕਿ ਪੰਜਾਬ ਭਰ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੇ ਹੱਕ 'ਚ ਨਿਤਰਨ ਜਾ ਰਹੀਆਂ ਨੇ। ਸੋ ਕਹਿੰਦੇ ਜੀ ਇਹਨਾਂ ਨੇ 5-6 ਮੰਗਾਂ ਰੱਖੀਆਂ ਨੇ। ਮੁੱਖ ਤੌਰ ਤੇ ਇੱਕ ਤਾਂ ਕਿ 15 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਸਿਟੀ ਥਾਣੇ 'ਚ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਵਰਿੰਦਰ ਦੇ ਮਾਮਲੇ ਦੇ ਵਿੱਚ, ਉਹ ਵਾਪਸ ਲਿਆ ਜਾਵੇ। ਠੀਕ ਹੈ ਜੀ। ਤੇ ਦੂਜਾ ਜੀ 25 ਸਤੰਬਰ ਨੂੰ ਫਿਰ ਇਹਨਾਂ ਦੇ ਹਵਾਲੇ ਨਾਲ ਜਿਹੜਾ ਕੇਸ ਦਰਜ ਕੀਤਾ ਗਿਆ ਸਦਰ ਥਾਣੇ 'ਚ ਇਹਨਾਂ ਨੇ ਕਰਾਇਆ, ਉਹ ਸੀਬੀਆਈ ਨੂੰ ਦਿੱਤਾ ਜਾਵੇ। ਵਕੀਲਾਂ ਨੇ ਜਿਹੜਾ ਕਰਾਇਆ ਨਾ, ਉਹਦੀ ਜਾਂਚ ਕਹਿੰਦੇ ਸੀਬੀਆਈ ਕਰੇਗੀ। ਸਵਾਲਾਂ ਦੇ ਘੇਰੇ 'ਚ ਆਏ ਪੁਲਿਸ ਕਰਮੀਆਂ ਨੂੰ ਕਹਿੰਦੇ ਨਾਮਜ਼ਦ ਕੀਤਾ ਜਾਵੇ, ਹੈ ਨਾ। ਫਿਰ ਜੀ ਕਹਿੰਦੇ ਕਿ ਜਿਹੜਾ ਆਰੋਪੀ ਪੁਲਿਸ ਕਰਮੀ ਨੇ, ਅਧਿਕਾਰੀ ਨੇ, ਮੁਲਾਜ਼ਮ ਨੇ, ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਐਸਐਸਪੀ ਸਣੇ ਅਧਿਕਾਰੀ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ, ਹੈ ਨਾ। ਤੇ ਵਰਿੰਦਰ ਸਿੰਘ ਤੇ ਉਸਦੇ ਪਰਿਵਾਰ ਤੇ ਉਹਦੇ ਨੇੜਲਿਆਂ ਦੀ ਮਤਲਬ ਕਿ ਸੁਰੱਖਿਆ ਤੇ ਸ਼ਾਂਤੀ ਇਹ ਗਰੰਟੀ ਬਣਾਈ ਜਾਵੇ ਕਿ ਉਹਨੂੰ ਕੋਈ ਤੰਗ ਪਰੇਸ਼ਾਨੀ ਕਰਿਆ ਜਾਊਗਾ। ਅਸਲ 'ਚ ਮਤਲਬ ਕਿ ਦੇਰ ਰਾਤ ਪੰਜਾਬ ਸਰਕਾਰ ਨੇ ਸਾਰੇ ਘਟਨਾਕ੍ਰਮ ਨੂੰ ਧਿਆਨ 'ਚ ਰੱਖਦਿਆਂ, ਚਾਹੇ ਉਹ ਮੁਕਤਸਰ ਸਾਹਿਬ ਵਾਲੇ ਬਾਰ ਐਸੋਸੀਏਸ਼ਨ ਵਾਲਾ ਮਾਮਲਾ ਸੀ, ਚਾਹੇ ਹਾਈ ਕੋਰਟ ਦੇ ਵਕੀਲਾਂ ਦੇ ਆਉਣ ਤੋਂ ਬਾਅਦ ਤਾਂ ਜ਼ਿਆਦਾ ਗੰਭੀਰ ਬਣ ਗਿਆ। ਤੁਹਾਨੂੰ ਪਤਾ ਲੱਗਾ ਕਿ ਦੇਰ ਰਾਤ, ਖਾਸੀ ਲੰਘੀ ਰਾਤ ਨੂੰ SPD ਹੈ ਜੀ ਰਮਨਦੀਪ ਸਿੰਘ ਭੁੱਲਰ, ਉਹ ਤੇ ਉਹਦੇ ਸਣੇ CIA ਇੰਚਾਰਜ ਰਮਨ ਕੰਬੋਜ, ਉਹ ਤੋਂ ਇਲਾਵਾ ਮਤਲਬ ਕਿ 4 ਕਾਂਸਟੇਬਲਾਂ ਦੇ ਖਿਲਾਫ ਦੇਰ ਰਾਤ ਕੇਸ ਦਰਜ ਕਰ ਲਿਆ ਕਹਿੰਦੇ। ਠੀਕ ਹੈ। ਤੇ ਇਹ ਕੇਸ ਦਰਜ ਕੀਤਾ। ਸੋ ਹੁਣ ਮਤਲਬ ਇਹ ਸਾਰੇ ਪਹਿਲੂ ਦੇ ਉੱਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਮਾਮਲਾ ਕਿੱਧਰ ਨੂੰ ਜਾਊਗਾ। ਅਸਲ 'ਚ ਮਾਮਲਾ ਇੱਕ ਚਿੱਟੇ ਦੀ ਕਮੇਟੀ ਨੂੰ ਲੈ ਕੇ ਸ਼ੁਰੂ ਹੁੰਦਾ, ਜਿਹੜੀ ਪੁਲਿਸ ਵੱਲੋਂ ਬਣਾਈ ਜਾਂਦੀ ਆ। ਪਰ ਵਕੀਲ ਨਾਲ ਇਸ ਮਾਮਲੇ 'ਚ ਤਸ਼ੱਦਦ ਢਾਉਣਾ, ਉਹਦੇ ਨਾਲ ਕੁੱਟਮਾਰ ਕਰਨਾ, ਜੇਕਰ ਇਸ ਮਾਮਲੇ ਸੱਚਾਈ ਆ ਤਾਂ ਇੱਕ ਪੁਲਿਸ ਦਾ ਇੱਕ ਹੋਰ ਨਵਾਂ ਅੰਗ ਉੱਭੜ ਕੇ ਸਾਹਮਣੇ ਆਉਂਦਾ ਤੇ ਉਹਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜਾ ਕੀਤਾ। ਪਰ ਇਸ ਮਾਮਲੇ 'ਚ ਅਲਟੀਮੇਟਮ ਤੇ ਆ ਗਈ ਹੁਣ ਪੰਜਾਬ ਸਰਕਾਰ। ਉਹਨਾਂ ਨੇ 29 ਤਰੀਕ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ, ਮਾਨ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਤੁਸੀਂ ਇਹ ਮਸਲਾ ਹੱਲ ਨਹੀਂ ਕਰਦੇ, ਅਧਿਕਾਰੀਆਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਤੇ ਵਕੀਲ ਦੇ ਖਿਲਾਫ ਕੇਸ ਵਾਪਸ ਨਹੀਂ ਲੈਂਦੇ, ਸੀਬੀਆਈ ਨੂੰ ਜਾਂਚ ਨਹੀਂ ਦਿੰਦੇ, ਫਿਰ ਅਸੀਂ ਅਗਲੇ ਐਕਸ਼ਨ ਲਈ ਤਿਆਰ ਹੋਵਾਂਗੇ। ਸੋ ਮਾਨ ਸਰਕਾਰ ਦੇ ਲਈ ਹੁਣ ਇੱਕ ਹੋਰ ਧਰਨੇ ਮੁਜ਼ਾਹਰਿਆਂ ਦਾ ਦੌਰ ਸ਼ੁਰੂ ਹੋ ਰਿਹਾ ਜੀ। ਜੀ ਸ਼ਰਮਾ ਜੀ, ਜਦੋਂ ਕਿਸੇ ਦੇ ਘਰੇ ਵੀ ਕੋਈ ਚੋਰੀ ਹੁੰਦੀ ਹੈ, ਮੰਨ ਲਓ ਕੋਈ ਵਾਕਿਆ ਹੋ ਜਾਂਦਾ, ਤਾਂ ਬੰਦਾ ਕਹਿੰਦਾ ਮੈਂ ਪੁਲਿਸ ਕੋਲੇ ਜਾਣਾ ਸਭ ਤੋਂ ਪਹਿਲਾਂ। ਹੁਣ ਤਾਂ ਚਲੋ ਮੀਡੀਆ ਦਾ ਕੰਮ ਵੀ ਸੌਖਾ ਹੋ ਗਿਆ, ਮੀਡੀਆ ਵੀ ਪਹੁੰਚ ਜਾਂਦਾ ਹਰੇਕ ਥਾਂ, ਅਪਰੋਚ ਹੋ ਗਈ ਮੀਡੀਆ ਦੀ, ਪੱਤਰਕਾਰ ਵੀਰ ਬਹੁਤ ਜ਼ਿਆਦਾ ਹੋ ਗਏ ਨੇ। ਪਹਿਲਾਂ ਔਖਾ ਹੁੰਦਾ ਸੀ, ਜਿਨ੍ਹਾਂ ਟਾਈਮਾਂ ਦੇ ਵਿੱਚ ਤੁਸੀਂ ਪ੍ਰਿੰਟ ਦੇ ਵਿੱਚ ਕੰਮ ਕੀਤਾ, ਉਦੋਂ ਬਹੁਤ ਚੁਣੌਤੀਆਂ ਹੁੰਦੀਆਂ ਸੀ, ਹੁਣ ਚੁਣੌਤੀਆਂ ਹੈ ਨਹੀਂ ਇੰਨੀਆਂ। ਤੇ ਪਰ ਜਿਹੜੀ ਖਬਰ ਪਟਿਆਲੇ ਤੋਂ ਆ ਰਹੀ ਹੈ ਸ਼ਰਮਾ ਜੀ, ਬੜੀ ਦਿਲਚਸਪ ਆ, ਬੜੀ ਹੈਰਾਨ ਕਰ ਦੇਣ ਵਾਲੀ। ਦਿਲਚਸਪ ਤਾਂ ਨਹੀਂ ਕਹਿ ਸਕਦੇ, ਪਰ ਹੈਰਾਨ ਕਰ ਦੇਣ ਵਾਲੀ ਹੈ। ਕਹਿੰਦੇ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਚੋਰੀ ਕਰਦਾ ਹੀ ਫੜਿਆ ਗਿਆ ਘਰਾਂ ਦੇ ਵਿੱਚ। ਜੀ ਗ੍ਰੀਨ ਲਹਿਰ ਕਲੋਨੀ ਹੈ ਪਟਿਆਲੇ ਖੇਤਰ 'ਚ ਜੀ, ਉਸ ਖੇਤਰ ਦੇ ਵਿੱਚ 15 ਕੁ ਦਿਨਾਂ ਤੋਂ ਛੋਟੀਆਂ ਮੋਟੀਆਂ ਵੱਡੀਆਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸੀ ਜੀ। ਤੇ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਧਿਆਨ 'ਚ ਰੱਖਦਿਆਂ ਗ੍ਰੀਨ ਕਲੋਨੀ ਦੇ ਮਤਲਬ ਜਿਹੜੇ ਵਾਸੀ ਨੇ, ਉਹਨਾਂ ਨੇ ਆਪਣੇ ਪੱਧਰ ਤੇ ਨਜ਼ਰਸਾਨੀ ਸ਼ੁਰੂ ਕੀਤੀ ਜਦੋਂ ਪੁਲਿਸ ਤੋਂ ਕੁਛ ਨਾ ਬਣਿਆ। ਠੀਕ ਹੈ। ਤੇ ਜਦੋਂ ਨਜ਼ਰਸਾਨੀ ਸ਼ੁਰੂ ਕੀਤੀ ਤਾਂ ਇੱਕ ਰਾਤ ਨੂੰ ਉਹਨਾਂ ਨੇ ਇੱਕ ਕਾਰ ਦਾ ਇੱਕ ਵਿਅਕਤੀ ਖਿੜਕੀ ਤੋੜਦਾ ਜਾਂ ਖੋਲਦਾ ਫੜ ਲਿਆ। ਜ਼ਬਰਦਸਤੀ ਉਹ ਕਾਰ ਦੀ ਖਿੜਕੀ ਤੋੜ ਰਿਹਾ ਸੀ, ਖੋਲ ਰਿਹਾ ਸੀ, ਲੋਕ ਤੋੜ ਰਿਹਾ ਸੀ। ਤੇ ਜਦੋਂ ਫੜ ਲਿਆ ਤੇ ਰੌਲਾ ਪੈ ਗਿਆ ਜੀ, ਚੋਰ ਫੜ ਲਿਆ, ਚੋਰ ਫੜ ਲਿਆ। ਹੁਣ ਜਿਹੜੇ ਇਲਾਕੇ 'ਚ 15 ਦਿਨਾਂ ਤੋਂ ਚੋਰੀਆਂ, ਉਹਨਾਂ ਨੂੰ ਤਾਂ ਹਰੇਕ ਸ਼ੱਕੀ ਦਿਖੂਗਾ। ਸੋ ਜਦੋਂ ਉਹ ਖਿੜਕੀ ਤੋੜ ਰਿਹਾ ਕਿਸੇ ਹੋਰ ਦੀ ਗੱਡੀ, ਤਾਂ ਫਿਰ ਤੈਅ ਹੀ ਹੈ ਕਿ ਹਾਂ ਕੁਛ ਕਰਨਾ ਚਾਹੁੰਦਾ ਅਗਲਾ। ਸੋ ਉਹਨਾਂ ਨੇ ਫੜ ਲਿਆ ਜੀ। ਜਦੋਂ ਫੜ ਕੇ ਉਹਨੂੰ ਥਾਣੇ ਲੈ ਕੇ ਗਏ ਤੇ ਥਾਣੇ ਦੇ ਵਿੱਚ ਸਿਵਲ ਲਾਈਨ ਪਟਿਆਲੇ ਦੇ ਥਾਣੇ 'ਚ ਲੈ ਕੇ ਗਏ ਤੇ ਉੱਥੇ ਜੀ ਕਹਿੰਦੇ ਕਿ ਉਹਦੇ ਕੋਲੋਂ ਇੱਕ ਆਈ ਕਾਰਡ ਬਰਾਮਦ ਹੋ ਗਿਆ ਤੇ ਉਹ ਆਈ ਕਾਰਡ ਕਾਂਸਟੇਬਲ, ਪੰਜਾਬ ਪੁਲਿਸ ਦੇ ਕਾਂਸਟੇਬਲ ਦਾ। ਹੁਣ ਉਹ ਬੰਦੇ ਦੀਆਂ ਫੋਟੋਆਂ, ਬੰਦੇ ਦੀ ਫੜਨ ਵਾਲੀ ਵੀਡੀਓ ਤੇ ਉਹ ਆਈ ਕਾਰਡ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ।
ਕਿਆ ਭਾਈ ਪੰਜਾਬ ਪੁਲਿਸ ਦੇ ਕਾਰੇ ਦੇਖ ਲਓ, ਹੁਣ ਚੋਰੀਆਂ ਰੋਕਣ ਵਾਲੀ ਚੋਰੀਆਂ ਕਰਨ ਲੱਗ ਗਏ। ਹੂੰ, ਤੇ ਇਸ ਵੱਲ ਨਾਲ ਜਦੋਂ ਵੀਡੀਓ ਵਾਇਰਲ ਹੋਣ ਲੱਗੀ ਤਾਂ ਜਿਹੜਾ ਸਿਵਲ ਲਾਈਨ ਥਾਣਾ ਪੁਲਿਸ ਪਟਿਆਲੇ 'ਚ ਹੈਗਾ, ਉਹਦੇ ਜਿਹੜੇ ਇੰਚਾਰਜ ਨੇ ਹਰਜਿੰਦਰ ਸਿੰਘ ਹੈ ਨਾ, ਉਹਨਾਂ ਨੇ ਦੱਸਿਆ, ਉਹ ਕਹਿੰਦੇ ਕਿ ਜੀ ਇਹ ਗਲਤ ਵੀਡੀਓ ਚੱਲ ਰਹੀਆਂ ਨੇ। ਅਸਲ ਦੇ ਵਿੱਚ ਕਹਿੰਦੇ ਕਿ ਜਿਹੜਾ ਵਿਅਕਤੀ ਫੜਿਆ ਗਿਆ ਉਹ ਸਾਡਾ ਹੀ ਕਾਂਸਟੇਬਲ, ਹੂੰ, ਹੂੰ, ਅਸੀਂ ਉਸ ਨੂੰ ਵੱਖੋ-ਵੱਖ ਉਹਨਾਂ ਥਾਵਾਂ ਤੇ ਤਾਇਨਾਤ ਕਰਦੇ ਹਾਂ ਜਿੱਥੇ ਉਹਦੇ ਕੰਮਕਾਰ 'ਚ ਡਿਊਟੀ ਦੇ ਵਿੱਚ ਹਥਿਆਰ ਦੀ ਕੋਈ ਲੋੜ ਨਾ ਪਵੇ, ਕਿਉਂਕਿ ਉਹ ਹੂੰ, ਦਿਮਾਗੀ ਤੌਰ ਤੇ ਠੀਕ ਨਹੀਂ। ਠੀਕ ਤੇ ਹੈ, ਕਹਿੰਦੇ ਉਹ ਅੱਛਾ, ਦਿਮਾਗੀ ਤੌਰ ਤੇ ਪਰੇਸ਼ਾਨ ਹੈ, ਇਸ ਲਈ ਅਸੀਂ ਉਹਦੀ ਤਾਇਨਾਤੀ ਉੱਥੇ ਕਰਦੇ ਜਿੱਥੇ ਹਥਿਆਰ ਦੀ ਲੋੜ ਨਾ ਪਵੇ, ਤੇ ਇਹਦਾ ਦਿਮਾਗੀ ਇਲਾਜ ਚੱਲਦਾ ਜੀ, ਤੇ ਇਹਨੂੰ ਤਾਂ ਐਵੇਂ ਚੋਰ ਬਣਾਇਆ ਜਾ ਰਿਹਾ। ਤੇ ਜਿਹੜੇ ਹੂੰ, ਉਸ ਗ੍ਰੀਨ ਲਹਿਰ ਕਲੋਨੀ ਦੇ ਵਾਸੀ ਨੇ, ਉਹ ਹੂੰ, ਹੂੰ, ਕਹਿੰਦੇ ਜੇ ਦਿਮਾਗੀ ਤੌਰ ਤੇ ਠੀਕ ਨਹੀਂ ਗਾ, ਫਿਰ ਇਹ ਕੰਮ ਕਿਹੜਾ ਠੀਕ ਕਰਦਾ ਹੋਊਗਾ? ਚਾਹੇ ਕਾਗਜ਼ੀ ਕੰਮ ਲਈ ਦੇ ਦਿਓ, ਚਾਹੇ ਪੈਨ ਫੜਾ ਦਿਓ, ਚਾਹੇ ਕਲਮ ਫੜਾ ਦਿਓ, ਚਾਹੇ ਹਥਿਆਰ ਫੜਾ ਦਿਓ। ਹੂੰ, ਤੇ ਜੇ ਦਿਮਾਗੀ ਤੌਰ ਤੇ ਮਤਲਬ ਕਿ ਇਹ ਠੀਕ ਨਹੀਂ ਗਾ, ਫਿਰ ਤੁਸੀਂ ਇਹਨੂੰ ਡਿਊਟੀ ਤੇ ਕਿਉਂ ਰੱਖਿਆ ਹੋਇਆ? ਇਹਨੂੰ ਡਿਊਟੀ ਤੋਂ ਲਾਂਭੇ ਕਿਉਂ ਨਹੀਂ ਕੀਤਾ? ਜੀ ਬਿਲਕੁਲ, ਇਹਨੂੰ ਘਰੇ ਬਿਠਾਓ, ਇਹਦਾ ਪ੍ਰੋਪਰ ਇਲਾਜ ਕਰਾਓ। ਹੂੰ, ਤੇ ਇਹ ਸਾਰੇ ਵਰਤਾਰੇ ਨੇ ਪੁਲਿਸ ਔਰ ਮਤਲਬ ਕਿ ਉਸ ਕਲੋਨੀ ਦੇ ਵਾਸੀਆਂ ਨੂੰ ਆਮੋ ਸਾਹਮਣੇ ਲਿਆਤਾ। ਹੁਣ ਪੁਲਿਸ ਕਹਿੰਦੀ ਹੈ ਜੀ ਦਿਮਾਗੀ ਪਰੇਸ਼ਾਨੀ ਆ। ਇੱਥੇ ਬੇਅਦਬੀ ਵਾਲੇ ਮਾਮਲੇ 'ਚ ਵੀ ਆਪਾਂ ਕਿੰਨੇ ਮਾਮਲੇ ਇਹੋ ਜਿਹੇ ਦੇਖੇ ਨੇ ਹਾਂਜੀ, ਹਾਂਜੀ, ਦੇਖੇ ਨੇ, ਕਿ ਬਿਲਕੁਲ ਉਹ ਸਹੀ, ਬਾਅਦ ਚੋਂ ਕਹਿੰਦੇ ਨੇ ਜੀ ਇਹ ਤਾਂ ਦਿਮਾਗੀ ਪਰੇਸ਼ਾਨ ਆ ਬੰਦਾ, ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ, ਧਰਮ ਗ੍ਰੰਥ ਨੂੰ, ਕਿਸੇ ਰਮਾਇਣ ਗੀਤਾ ਕੁਰਾਨ ਨੂੰ ਹੱਥ ਪਾ ਲੈਂਦੇ ਆ ਜੀ। ਸੋ ਹੂੰ, ਏਦਾਂ ਕਿਵੇਂ ਹੋ ਸਕਦਾ ਹੁੰਦਾ? ਹਾਂ, ਉਸੇ ਬਿਲਕੁਲ, ਤਰ੍ਹਾਂ ਦਾ ਇਹ ਵਰਤਾਰਾ ਹੈ ਕਿ ਜੇ ਬੰਦਾ ਦਿਮਾਗੀ ਪਰੇਸ਼ਾਨ ਹੈ, ਫਿਰ ਉਹਨੂੰ ਘਰ ਦੇ ਇਕੱਲਾ ਛੱਡਣਗੇ? ਹੂੰ, ਪਰਿਵਾਰ ਵਾਲੇ ਇਕੱਲਾ ਛੱਡਣਗੇ? ਉਹਦਾ ਨਜ਼ਰ ਰੱਖੀ ਜਾਂਦੀ ਹੈ। ਇੱਕ ਸਰਕਾਰੀ ਮੁਲਾਜ਼ਮ ਆ, ਉਹ ਵੀ ਪੁਲਿਸ ਵਿਭਾਗ ਦਾ, ਬਿਲਕੁਲ ਸਹੀ ਹੈ, ਜੀ, ਜੀ, ਤੇ ਇਹ ਜੇ ਉਹਦੇ ਕੋਲ ਆਪਣਾ ਹਥਿਆਰ ਨਹੀਂ, ਆਲੇ ਦੁਆਲੇ ਤਾਂ ਹਥਿਆਰਾਂ ਵਾਲਾ ਹੀ ਹੁੰਦੇ ਆ। ਹੂੰ, ਕਿੰਨਾ ਤੇ ਜੇ ਕਾਗਜ਼ੀ ਕਾਰਵਾਈ ਵੀ ਕਰਦਾ, ਕਿਸੇ ਦੀ ਰਿਪੋਰਟ ਗਲਤ ਮਲਤ ਕੁਝ ਲਿਖ ਦੇਵੇ, ਸਾਰੀ ਉਮਰ ਲਈ ਟੰਗਿਆ ਗਿਆ ਬੰਦਾ, ਬਾਅਦ ਚੋਂ ਦੇਈ ਜਾਓ ਸਿਪਾਹੀ ਕਿ ਹਾਂ ਦਿਮਾਗੀ ਪਰੇਸ਼ਾਨੀ ਵਾਲੇ ਨੇ ਲਿਖੀ ਹੈ ਜੀ। ਹੂੰ, ਜੀ, ਜੀ, ਸੋ ਇਹ ਸਾਰਾ ਵਰਤਾਰਾ ਤਾਂ ਵਿਵਾਦਾਂ 'ਚ ਸੀ। ਇੱਧਰ ਨਾਭੇ 'ਚੋਂ ਇੱਕ ਖਬਰ ਆ ਗਈ, ਨਾਭੇ 'ਚ ਕਹਿੰਦੇ ਜੀ ਇੱਕ ਪੰਚਾਇਤ ਸੈਕਟਰੀ ਨਾਭਾ ਖੇਤਰ ਦਾ ਆਪਣੇ ਸਾਥੀ ਸਣੇ ਪੁਲਿਸ ਨੇ ਫੜ ਲਿਆ ਜੀ, ਉਹਦੇ ਕੋਲ 3 ਕਿਲੋ ਅਫੀਮ ਮਿਲੀ ਆ। ਹਾਂਜੀ, 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 ਕਹਿੰਦੇ ਜੀ ਉਹ ਰਾਜਸਥਾਨ ਤੋਂ ਲਿਆ ਕੇ। ਮਤਲਬ ਹੁਣ ਕਰੋਗੇ ਕੀ ਜੇ ਸਰਕਾਰੀ ਹੂੰ, ਮੁਲਾਜ਼ਮ, ਸਰਕਾਰੀ ਅਧਿਕਾਰੀ ਇਹੋ ਜਿਹੇ ਮਾਮਲਿਆਂ 'ਚ ਘਿਰਣਗੇ? ਤਾਂ ਫਿਰ ਰੱਬ ਰੱਖਾ ਜੀ। ਜੀ, ਜੀ। ਤੇ ਸ਼ਰਮਾ ਜੀ ਗੱਲ ਕਰੀਏ ਲਖੀਮਪੁਰ ਖੀਰੀ ਕਾਂਡ ਦੀ। ਆਸ਼ੀਸ਼ ਮਿਸ਼ਰੇ ਨੂੰ ਜ਼ਮਾਨਤ ਮਿਲ ਗਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਸੁਪਰੀਮ ਕੋਰਟ ਦੇ ਵੱਲੋਂ ਰਾਹਤ ਕਹਿ ਸਕਦੇ ਹਾਂ ਆਪਾਂ ਵੱਡੀ, ਜੀ। ਹੈ ਨਾ, ਇਸ ਜਿਹੜਾ 4 ਕਿਸਾਨਾਂ ਦਾ ਕਾਤਲ ਹੂੰ, ਦੇ ਹੂੰ, ਤਹਿਤ ਕਿ ਉਹਨੇ ਕਤਲ ਕੀਤਾ, ਉਹਨੇ ਗੱਡੀ ਚੜਾਈ ਥਾਰ ਉਹਨਾਂ ਦੇ ਉੱਤੇ, ਉਹਦੇ ਕੋਲ ਉਹਦਾ ਲਾਇਸੈਂਸੀ ਹਥਿਆਰ, ਸਾਰਾ ਕੁਛ, ਉਹਦੇ ਸਾਥੀ, ਜੋ ਕੁਛ ਉਹਦੇ ਮਤਲਬ ਕਿ ਮਾਮਲੇ 'ਚ ਬਰਾਮਦ ਹੋਇਆ, ਉਸ ਤੋਂ ਬਾਅਦ ਉਹਦਾ ਬਚਣਾ ਮੁਸ਼ਕਲ ਸੀ। ਬੇਸ਼ੱਕ ਪੁਰਜ਼ੋਰ ਲੱਗਿਆ ਸੀ ਸਰਕਾਰਾਂ ਦਾ, ਅਧਿਕਾਰੀਆਂ ਦਾ, ਹੂੰ, ਤੇ ਮੰਤਰੀ ਪਿਓ ਨੂੰ ਉਹਦੇ ਤੋਂ ਨਹੀਂ ਹਟਾਇਆ, ਜਿਹੜਾ ਸ਼ਰੇਆਮ ਧਮਕੀਆਂ ਦੇਣੀਆਂ ਵੀਡੀਓ ਜਿਹਦੇ ਸਾਹਮਣੇ ਆਉਂਦੀਆਂ ਰਹੀਆਂ। ਪਰ ਉਹਦੇ ਬਾਵਜੂਦ ਇਹ ਸੀਗਾ ਕਿ ਚਲੋ ਇਹਨੂੰ ਛੇਤੀ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਜੀ। ਪਰ ਹੁਣ ਆਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਗਈ ਹੈ, ਤੇ ਜ਼ਮਾਨਤ ਦਾ ਆਧਾਰ ਬਣਾਇਆ ਗਿਆ ਜੀ ਬਿਮਾਰ ਮਾਂ ਦੀ ਦੇਖਭਾਲ ਤੇ ਬਿਮਾਰ ਧੀ ਦਾ ਇਲਾਜ। ਹੂੰ, ਬੇਸ਼ੱਕ ਉਹਦੇ ਤੇ ਹਦਾਇਤ ਸੀ ਪਹਿਲਾਂ ਵੀ ਕਿ ਉਹ ਨਾ ਤਾਂ ਯੂਪੀ 'ਚ ਦਾਖਲ ਹੋ ਸਕਦਾ, ਨਾ ਦਿੱਲੀ 'ਚ ਦਾਖਲ ਹੋ ਸਕਦਾ, ਪਰ ਹੁਣ ਯੂਪੀ ਵਾਲੀ ਹਦਾਇਤ ਤਾਂ ਬਰਕਰਾਰ ਰੱਖੀ ਗਈ ਆ ਕਿ ਉਹ ਯੂਪੀ 'ਚ ਦਾਖਲ ਨਹੀਂ ਹੋ ਸਕਦਾ, ਪਰ ਉਹ ਦਿੱਲੀ 'ਚ ਜਾ ਕੇ ਰਹਿ ਸਕਦਾ, ਕਿਉਂਕਿ ਦਿੱਲੀ ਤੋਂ ਉਹਨੇ ਆਪਣੀ ਧੀ ਦਾ ਇਲਾਜ ਕਰਾਉਣਾ ਜੀ ਕਹਿੰਦੇ। ਸੋ ਇਸ ਲਈ ਮਾਂ ਦੀ ਦੇਖਭਾਲ ਤੇ ਧੀ ਦੇ ਇਲਾਜ ਦੇ ਹਵਾਲੇ ਨਾਲ ਹੂੰ, ਹੂੰ, ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੀ ਹੈ। ਪਰ ਉਹ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਹੈ ਜੀ। ਉਹਦੇ ਵਿੱਚ ਸ਼ਰਤ ਰੱਖੀ ਗਈ ਹੈ ਕਿ ਉਹ ਨਾ ਤਾਂ ਕੋਈ ਟੀਵੀ ਇੰਟਰਵਿਊ ਦਊਗਾ, ਨਾ ਕੇਸ ਨਾਲ ਸੰਬੰਧਿਤ ਕੋਈ ਬਿਆਨ ਦਊਗਾ, ਨਾ ਹੀ ਜਨਤਕ ਕਿਸੇ ਰੈਲੀ, ਸਮਾਗਮ, ਕਿਸੇ ਧਰਨੇ, ਮੁਜ਼ਾਹਰੇ, ਬੈਠਕ ਦੇ ਵਿੱਚ ਸ਼ਾਮਲ ਹੋਊਗਾ, ਠੀਕ ਹੈ। ਤੇ ਨਾ ਹੀ ਕਿਸੇ ਪੀੜਤ ਧਿਰ ਨੂੰ ਮਿਲਣ ਦੀ ਉਹ ਕੋਸ਼ਿਸ਼ ਕਰੂਗਾ। ਹਾਂ, ਦਿੱਲੀ 'ਚੋਂ ਰਹਿ ਸਕਦਾ, ਪਰ ਯੂਪੀ 'ਚੋਂ ਦਾਖਲ ਨਹੀਂ ਹੋ ਸਕਦਾ, ਤੇ ਯੂਪੀ ਤੋਂ ਉਹਨੂੰ ਬਾਹਰ ਹੀ ਰਹਿਣਾ ਪਊਗਾ। ਸੋ ਇਹ ਸਾਰੇ ਹਵਾਲੇ ਨਾਲ ਉਸ ਨੂੰ ਜ਼ਮਾਨਤ ਮਿਲ ਗਈ ਹੈ ਜੀ। ਬਿਲਕੁਲ ਵੱਡੀ ਰਾਹਤ ਹੈ। 4 ਕਿਸਾਨਾਂ ਨੂੰ ਦਰੜ ਕੇ ਮਾਰਨ, ਇੱਕ ਪੱਤਰਕਾਰ ਦੇ ਕਤਲ ਦੇ ਮਾਮਲੇ 'ਚ, ਉਸ ਤੋਂ ਬਾਅਦ 3 ਹੋਰ ਦੀ, ਮਤਲਬ 8 ਜਣਿਆਂ ਦੀ ਮੌਤ ਹੁੰਦੀ ਹੈ ਸਾਰੇ ਘਟਨਾਕ੍ਰਮ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ। ਉਸ ਤੋਂ ਬਾਅਦ ਇਹਦਾ ਬਾਪੂ ਅਜੇ ਮਿਸ਼ਰਾ ਟੋਨੀ, ਜਿਹੜਾ ਮੰਤਰੀ ਚੱਲਿਆ ਆਉਂਦਾ ਕੇਂਦਰ ਦੇ ਵਿੱਚ, ਉਹਨੂੰ ਕੁਛ ਨਹੀਂ, ਉਹਦੇ ਪਰ ਸੇਕ ਤੱਕ ਨਹੀਂ ਰਾਜਨੀਤਿਕ ਪਹੁੰਚਦਾ। ਤੇ ਇੱਧਰ ਇਸ ਨੂੰ ਹੁਣ ਜ਼ਮਾਨਤ ਮਿਲਣ ਨਾਲ ਵੀ ਫਿਰ ਵੀ ਪੀੜਤ ਧਿਰਾਂ ਨੂੰ ਥੋੜੀ ਜਿਹੀ ਫਿਕਰਮੰਦੀ ਵਧੀ ਹੈ ਕਿ ਆਹ ਕਿਹੜਾ ਵਰਤਾਰਾ ਹੈ। ਸੋ ਪਰ ਫਿਰ ਵੀ ਕਾਨੂੰਨੀ ਆਧਾਰ ਹੈ ਜੀ, ਵਕੀਲਾਂ ਦਾ ਹਵਾਲਾ ਹੈ ਜੀ, ਤੇ ਕਾਨੂੰਨ ਦੇ ਆਧਾਰ ਤੇ ਅਦਾਲਤਾਂ ਚੱਲਦੀਆਂ। ਉਹਨੇ ਕਾਨੂੰਨੀ ਪੱਖ ਤੋਂ ਦੇਖਦੇ ਆ ਸੁਪਰੀਮ ਕੋਰਟ ਨੇ ਉਸ ਨੂੰ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਦੇ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਸ਼ਰਮਾ ਜੀ, ਜਦੋਂ ਪਹਿਲੀ ਚਾਰਜਸ਼ੀਟ ਦਾਖਲ ਕੀਤੀ ਗਈ ਸੀ, ਉਦੋਂ ਪੁਲਿਸ ਦੀ ਚਾਰਜਸ਼ੀਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਇਹਨੇ ਸਾਰਾ ਕੁਝ ਮਿਥ ਕੇ ਕੀਤਾ। ਤੇ ਇਹਦਾ ਬਾਪ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀ, ਤੇ ਉਹ ਉਲਟਾ ਪੱਤਰਕਾਰਾਂ ਦੀ ਗੱਲ ਪੈ ਗਿਆ ਸੀ। ਬਿਲਕੁਲ।
ਤੇ ਹਾਂ, ਇਸ ਘਟਨਾ ਤੋਂ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ ਵੀ ਮੈਂ ਜਿਹੜੇ ਪੁਰਾਣੇ ਕੰਮ ਕੀਤੇ ਆ ਤੁਸੀਂ ਮੈਨੂੰ ਜਾਣਦੇ ਨਹੀਂ, ਮੈਨੂੰ ਸਾਰਾ ਹਾਂ, ਕੁਛ ਕਰਨਾ ਆਉਂਦਾ। ਬਿਲਕੁਲ, ਸੋ ਬਾਵਜੂਦ ਇਸ ਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹਨੂੰ ਕੇਂਦਰੀ ਰਾਜ ਮੰਤਰੀ ਦੇ ਅਹੁਦੇ ਤੋਂ ਮੋਦੀ ਸਰਕਾਰ ਨੇ ਲਾਹਿਆ ਨੀਗਾ। ਇਹ ਨਹੀਂ ਮੋਦੀ ਸਰਕਾਰ ਨੇ ਬ੍ਰਿਜ ਭੂਸ਼ਣ ਦੇ ਖਿਲਾਫ ਵੀ ਕਦੇ ਉਹ ਜੀ ਭਾਜਪਾ ਨੇ ਟਿੱਪਣੀ ਨਹੀਂ ਕੀਤੀ। ਹੁਣ ਆਹ ਦਾਨਿਸ਼ ਵਾਲੀ ਤੇ ਟਿੱਪਣੀਆਂ ਕਰਨ ਵਾਲਾ ਅੱਜ ਕੱਲ੍ਹ ਉਹਨਾਂ ਦਾ ਐਮਪੀ ਚਰਚਾ ਦੇ ਵਿੱਚ ਹੈ। ਸ਼ਰਮਾ ਜੀ, ਇਹਨਾਂ ਬਿਲਕੁਲ, ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਬਸ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।